ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਨਾਮ ਸਿੰਘ ਐਂਟੀਲੋਪ, ਓਂਕਾਰ ਸਿੰਘ ਫ੍ਰੈਜ਼ਨੋ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 3 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਯੂਨੀਵਰਸਿਟੀ ਤੋਂ। ਖਾਸਾ ਰੌਲਾ ਹੈ, ਲੋਕ ਜੱਦੋਜਹਿਦ ਕਰ ਰਹੇ ਨੇ ਜਿਹੜੇ ਯੂਨੀਵਰਸਿਟੀ ਦੇ ਜਾਣ ਦੀ ਤੇ ਇਹਦੀ ਪੰਜਾਬ ਦੇ ਵਿੱਚ ਰਹਿਣ ਦੀ ਮਹੱਤਤਾ ਨੂੰ ਜਾਣਦੇ ਨੇ, ਇਹ ਤੇ ਇਤਿਹਾਸ ਤੋਂ ਜਾਣੂ ਨੇ ਤੇ ਉਹਨਾਂ ਲੋਕਾਂ ਨਾਲੋਂ ਲੱਖ ਦਰਜੇ ਚੰਗੇ ਨੇ ਜਿਹੜੇ ਰਜਾਈਆਂ ਦੇ ਵਿੱਚ ਬਹਿ ਕੇ ਜੱਕੜ ਮਾਰ ਰਹੇ ਨੇ, ਪਰ ਉਹ ਬੱਚੇ ਸੜਕਾਂ ਦੇ ਉਤਰੇ ਹੋਏ ਨੇ, ਉਹ ਲੜ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਲਈ, ਪੰਜਾਬ ਦੀ ਹੋਂਦ ਦੇ ਲਈ। ਕਹਿੰਦੇ ਪੰਜਾਬ ਯੂਨੀਵਰਸਿਟੀ ਤਾਂ ਗਈ, ਪੰਜਾਬ ਵੀ ਜਾਵੇਗਾ ਤੇ UT ਬਣ ਜੂਗੀ ਇਹ ਸਾਰੀ। ਪ੍ਰਵੀਨ ਜੀ ਬਿਲਕੁਲ ਇਸ ਨੂੰ ਨਾ ਕਈ ਪੱਖ ਤੋਂ ਦੇਖਣ ਦੀ ਲੋੜ ਹੈ। ਜਦੋਂ ਕੇਂਦਰ ਸਰਕਾਰ ਕੋਈ ਫੈਸਲਾ ਲੈਂਦੀ ਆ ਸੂਬਿਆਂ ਦੇ ਮਾਮਲੇ 'ਚ, ਹਾਂਜੀ, ਤਾਂ ਉਦੋਂ ਤਾਂ ਸੂਬੇ ਤੇ ਕੀ ਅਸਰ ਪੈਣਾ ਇਹਦੇ ਹਵਾਲੇ ਨਾਲ ਸਮਝਣ ਦੀ ਲੋੜ ਹੁੰਦੀ ਹੈ ਕਿ ਕੇਂਦਰ ਦੀ ਮਨਸ਼ਾ ਕੀ ਹੈ। ਬਿਜਲੀ ਸੋਧ ਬਿੱਲ ਉਹ ਬਿੱਲ ਹੈ ਜਿਹਨੂੰ ਲੈ ਕੇ ਜਦੋਂ 3 ਖੇਤੀ ਕਾਨੂੰਨਾਂ ਦੀ ਲੜਾਈ ਚੱਲਦੀ ਸੀ, ਉਹਦੇ ਨਾਲ MSP ਔਰ ਬਿਜਲੀ ਸੋਧ ਦਾ ਮਾਮਲਾ ਜੁੜਿਆ ਸੀ, ਤਾਂ ਬਿਜਲੀ ਸੋਧ ਤੇ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਹਾਮੀ ਭਰੀ ਸੀ ਕਿ ਇਹਨੂੰ ਤਾਂ ਅਸੀਂ ਰੱਦੀ ਟੋਕਰੀ ਸੁੱਟ ਦਿੰਦੇ ਹਾਂ ਜੀ, ਤੇ ਬਾਕੀਆਂ ਦੀ ਗੱਲ ਫੇਰ ਕਰ ਲਾਂਗੇ। ਤੇ ਉਹ ਬਿਜਲੀ ਸੋਧ ਬਿੱਲ ਹੁਣ ਫੇਰ ਸਾਹਮਣੇ ਆ ਗਿਆ। ਤੇ ਇਹਦਾ ਮਤਲਬ ਬਾਰ-ਬਾਰ ਜੇ ਤੁਸੀਂ ਉਹ ਹਮਲੇ ਕਰਦੇ ਹੋ ਜਿਹਦੇ ਨਾਲ ਸੂਬਿਆਂ ਦੀ ਸਹਿਮਤੀ ਨਹੀਂ ਹੈਗੀ, ਤਾਂ ਤੁਹਾਡੀ ਮਨਸ਼ਾ ਕੀ ਹੈ? ਤੇ ਇਸ ਗੱਲ ਦੀ ਉਮੀਦ ਕੀਤੀ ਜਾਂਦੀ ਹੈ ਕਿ ਲੜਾਈ ਜਥੇਬੰਦੀਆਂ ਹੀ ਲੜਨ, ਮੁਲਾਜ਼ਮ ਹੀ ਲੜਨ। ਜੇ ਹੁਣ ਪਾਵਰਕੌਮ ਦੀਆਂ ਜ਼ਮੀਨਾਂ ਖੋਹਣੀਆਂ ਤਾਂ ਪਾਵਰਕੌਮ ਵਾਲੇ ਲੜਨ ਤੇ ਉਹਨਾਂ ਨੂੰ ਡਰਾਉਣ ਦੇ ਲਈ ਬੰਦੇ ਬਦਲ ਦਿਓ ਜੀ, ਆਹ ਕਰ ਦਿਓ ਜੀ, ਆਹ ਗੱਲਾਂ ਕਰ ਲਓ, ਸਾਰਾ ਕੁਝ ਹੋ ਰਿਹਾ। ਸਹੀ ਹੈ। ਤਾਂ ਇਸ ਲਈ ਲੜਾਈ ਸਰਕਾਰ ਲੜਨ ਦੀ ਬਜਾਏ ਜਿਨ੍ਹਾਂ ਦੇ ਸਿੱਟੀ ਜਾਂਦੀ ਹੈ, ਜੇ ਉਹ ਲੜਦੇ ਨੇ ਤਾਂ ਵੀ ਤੁਸੀਂ ਉਹਦੇ ਉਲਟ ਜਾਂਦੇ ਹੋ। ਫਿਰ BBMP ਵਾਲਾ ਮਸਲਾ ਬਹੁਤ ਡਰਾਮਾ ਕੀਤਾ, ਬਹੁਤ ਦਿਖਾਵਾ ਕੀਤਾ ਕਿ ਹਾਂਜੀ ਮੈਂ ਬਚਾਉਣ ਲੱਗਿਆ, ਮੈਂ ਕਰਨ ਲੱਗਿਆ। ਕਿੱਥੇ ਲੜ ਰਹੇ ਹੋ ਤੁਸੀਂ? ਹਾਂਜੀ ਮੈਂ ਚਿੱਠੀ ਲਿਖਣ ਲੱਗਿਆ ਜੀ, ਹੁਣ ਅਮਿਤ ਸ਼ਾਹ ਚਿੱਠੀ ਨਾਲ ਰੁਕ ਜੂਗਾ BBMP ਦਾ ਕੇਂਦਰੀਕਰਨ। ਫਿਰ ਉਸ ਤੋਂ ਬਾਅਦ ਇਹ ਪੰਜਾਬ ਯੂਨੀਵਰਸਿਟੀ ਦਾ ਇਹ ਨਵਾਂ ਹਮਲਾ ਥੋੜਾ, ਇਹ ਤੋਂ ਪਹਿਲਾਂ ਕਿੰਨੇ ਹਮਲੇ ਹੋਲੇ, ਕਦੇ ਗ੍ਰਾਂਟਾਂ ਦੇ ਰੂਪ ਚ ਆਉਂਦੀ ਹੈ ਗੱਲ, ਕਦੇ ਕਿਸੇ ਰੂਪ ਚ ਆਉਂਦੀ ਹੈ, ਕਦੇ BC ਲਾਉਣ ਦੇ ਰੂਪ ਚ ਆਉਂਦੀ ਹੈ ਨਾ, ਕਦੇ ਮੈਂਬਰੀ ਦੇ ਮਾਮਲੇ ਚ ਆਉਂਦੀ ਹੈ, ਤੇ ਹੁਣ ਤਾਂ ਅਗਲੇ ਨੰਗੇ ਚਿੱਟੇ ਹੋ ਕੇ ਆ ਗਏ। ਸਹੀ। 2 ਹਮਲੇ ਇਸ ਤੋਂ ਪਹਿਲਾਂ ਤਾਜ਼ੇ ਹੁੰਦੇ ਨੇ ਯੂਨੀਵਰਸਿਟੀ ਦੇ ਮਾਮਲੇ 'ਚ। ਇੱਕ ਹਮਲਾ ਹੁੰਦਾ ਕਿ ਜੀ ਅਸੀਂ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਦੇ ਉੱਤੇ ਹੋਣ ਵਾਲਾ ਸੈਮੀਨਾਰ ਨਹੀਂ ਕਰਨ ਦੇਵਾਂਗੇ। ਹਾਂਜੀ ਬਿਲਕੁਲ। ਬਹਾਨਾ ਜੀ ਬੁਲਾਰਿਆਂ ਦਾ। ਮੈਂ ਕਹਿੰਦਾ ਜੇ ਬੁਲਾਰੇ ਕੁਝ ਗਲਤ ਬੋਲਣਗੇ ਬਾਅਦ 'ਚ ਚੱਕ ਲੈਂਦੇ। ਕਾਨੂੰਨ ਜਾਂ ਇਹ ਦੱਸੋ ਕਿ ਉਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਚੱਲਦੀ ਹੈ, ਕੋਈ ਕੇਸ ਚੱਲਦਾ, ਭਗੌੜੇ ਨੇ। ਸਹੀ ਬਿਲਕੁਲ। ਪਰ ਤੁਸੀਂ ਇਸ ਨੂੰ ਹਵਾ ਦੇਣੀ ਹੈ ਮੁੱਦਿਆਂ ਨੂੰ। ਫਿਰ ਉਸ ਤੋਂ ਬਾਅਦ ਨਵੇਂ ਜਵਾਕ ਜਿਹੜੇ ਯੂਨੀਵਰਸਿਟੀ ਦਾਖਲ ਹੋਣਾ, ਉਹਨਾਂ ਤੋਂ ਫਾਰਮ ਭਰਵਾਏ ਜਾ ਰਹੇ ਨੇ, ਐਫੀਡੈਵਿਟ ਲਿਆ ਜਾ ਰਿਹਾ ਕਿ ਵੀ ਤੁਸੀਂ ਯੂਨੀਵਰਸਿਟੀ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰੋਗੇ ਜੀ, ਤੇ ਜੇ ਧਰਨਾ ਪ੍ਰਦਰਸ਼ਨ ਕਰਨਾ ਪਵੇ ਸਾਨੂੰ ਦੱਸ ਕੇ ਮਨਜ਼ੂਰੀ ਲੈ ਕੇ ਕਰੋਗੇ ਕਿ ਜੀ ਤੁਹਾਡੇ ਖਿਲਾਫ ਧਰਨਾ ਲਾਉਣਾ ਜੀ, ਸਾਨੂੰ ਮਨਜ਼ੂਰੀ ਦੇ ਦਿਓ, ਅਸੀਂ ਆਹ ਗਾਲਾਂ ਕੱਢਾਂਗੇ ਜੀ, ਆਹ ਨਾਰੇ ਮਾਰਾਂਗੇ ਜੀ। ਕਮਾਲ ਆ ਵੀ ਏਦਾਂ ਪੁੱਛ ਕੇ ਉਹਨਾਂ ਦਾ ਧਰਨਾ। ਸਹੀ ਹੈ। ਤੇ ਥਾਂ ਵੀ ਅਸੀਂ ਦੱਸਾਂਗੇ ਉੱਥੇ ਬੈਠ ਕੇ ਕਰਨਾ, ਆਵਾਜ਼ ਕਿੰਨੀ ਉੱਚੀ ਆਊਗੀ ਇਹ ਵੀ ਅਸੀਂ ਦੱਸਾਂਗੇ। ਡੀਜੇ ਦੀ ਆਵਾਜ਼ ਤਾਂ ਲੋਕਾਂ ਦੀ ਸੈੱਟ ਨਹੀਂ ਹੁੰਦੀ ਹੈ ਨਾ, ਤੇ ਧਰਨਿਆਂ ਦੀ ਆਵਾਜ਼ ਤੁਹਾਨੂੰ ਤਕਲੀਫ ਦਿੰਦੀ ਹੈ। ਤੇ ਇਸ ਲਈ ਉਹ ਕਹਿੰਦੇ ਜੀ ਵਿਦਿਆਰਥੀਆਂ ਨੂੰ ਅਸੀਂ ਖੁੰਡੇ ਲਾਵਾਂਗੇ। ਉਸ ਦੇ ਉੱਤੇ ਪਹਿਲਾਂ 7 ਉਹ ਸੈਮੀਨਾਰ ਦੇ ਮੁੱਦੇ ਤੇ ਲੜ ਰਹੀ ਸੀ, ਫਿਰ ਵਿਦਿਆਰਥੀਆਂ ਚੋਂ ਉਧਰ ਵੀ ਚੁਣਿਆ ਨੁਮਾਇੰਦਾ 7 ਚੋਂ ਵੀ ਇੱਕ ਮੁੰਡਾ, ਇੱਕ ਇੱਧਰੋਂ ਜਿਹੜਾ ਜਨਰਲ ਸਕੱਤਰ ਚੁਣਿਆ ਸੀ ਉਹ ਮੁੰਡਾ ਭੁੱਖ ਹੜਤਾਲ ਤੇ ਮਰਨ ਵਰਤ ਤੇ ਬੈਠ ਗਿਆ ਕਿ ਵੀ ਇਹ ਐਫੀਡੈਵਿਟ ਨਹੀਂ ਅਸੀਂ ਦੇਣੇ। ਇਹ 2 ਮਾਮਲੇ ਯੂਨੀਵਰਸਿਟੀ ਚੱਲ ਰਹੇ ਸੀ ਕਿ ਜੀ ਤੁਸੀਂ ਕਹਿਣ ਨੂੰ ਪੰਜਾਬ ਡੇ, ਬਸ ਅਸਲਤਾ ਉਹ ਹਰਿਆਣਾ ਡੇ ਆ, ਹੈ ਨਾ, ਉਹ ਤਾਂ ਪੰਜਾਬ ਦੇ ਵੱਢ ਟੁੱਕ ਦਾ ਦਿਨ ਆ। 1 ਨਵੰਬਰ ਨੂੰ ਤੋਹਫਾ ਦਿੱਤਾ ਕਿ ਲਓ ਜੀ ਅਸੀਂ ਸੈਨੇਟ ਤੇ ਸਿੰਡੀਕੇਟ
ਭੰਗ ਕਰਦੇ ਆ, ਖਤਮ ਕਰਦੇ ਆ ਇੱਕ ਤਰ੍ਹਾਂ ਨਾਲ। 59 ਸਾਲ ਪੁਰਾਣੀ ਸੈਨੇਟ ਤੇ ਸਿੰਡੀਕੇਟ, ਤੁਸੀਂ ਇੱਕ ਨੋਟੀਫਿਕੇਸ਼ਨ ਨਾ ਉਹ ਮਾਰੀ ਭਗਾ ਕੇ। ਸਹੀ ਹੈ। ਪੰਜਾਬ ਯੂਨੀਵਰਸਿਟੀ ਦਾ ਇੱਕ ਇਤਿਹਾਸ ਹੈ। ਬਿਲਕੁਲ ਸਹੀ। ਇਹ ਲਾਹੌਰ ਤੋਂ ਚੱਲ ਕੇ ਕਈ ਪੜਾਵਾਂ ਚੋਂ ਹੋ ਕੇ ਚੰਡੀਗੜ੍ਹ ਪਹੁੰਚੀ ਹੈ। ਸਹੀ ਹੈ। ਤੇ ਇਸ ਲਈ ਸੂਬਿਆਂ ਨਾਲ ਜੋ ਵਧੀਕੀ ਹੋ ਰਹੀ ਹੈ, ਇਹਦੇ ਵਿੱਚ ਹਿਮਾਚਲ ਨੂੰ ਤੇ ਹਰਿਆਣੇ ਨੂੰ ਖਿਲਾਉਣਾ ਚਾਹੀਦਾ। ਅੱਜ ਪਿਛਲੇ ਦਿਨੀ ਹਰਿਆਣਾ ਵਾਪਸ ਬਣਨਾ ਚਾਹੁੰਦਾ ਸੀ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ, ਪਰ ਕਿਤੇ ਇੱਕ ਉਹ ਦੌਰ ਵੀ ਸੀ ਜਦੋਂ ਇਹ ਸੂਬੇ ਅੱਡ ਹੁੰਦੇ ਨੇ ਤਾਂ ਇਹ ਪੰਜਾਬ ਯੂਨੀਵਰਸਿਟੀ ਚੋਂ ਆਪਣਾ ਕੋਟਾ ਆਪਣਾ ਦੇਣ ਦੀ ਬਜਾਏ ਆਪਣੇ ਆਪ ਨੂੰ ਬਾਹਰ ਕਰ ਲੈਂਦੇ ਆ। ਅਸੀਂ ਖਰਚੇ ਦਾ ਭਾਰ ਅਸੀਂ ਨਹੀਂ ਚੱਕਣਾ, ਪੰਜਾਬ ਦੀ ਯੂਨੀਵਰਸਿਟੀ ਜੀ ਪੰਜਾਬ ਦੇਖੇ। ਤੇ ਫਿਰ ਜਿੰਨਾ ਹਿੱਸਾ ਪੰਜਾਬ ਦਾ ਸੀ ਉਹਨਾਂ ਵਾਲਾ ਵੀ ਉਹ ਪੰਜਾਬ ਦੇ ਕੋਲ ਆ ਗਿਆ, ਤੇ ਬਾਕੀ ਕੇਂਦਰ ਵਾਲਾ ਕੇਂਦਰ ਕੋਲੇ ਸੀਗਾ, ਪਰ ਉਹ ਚੱਲੀ ਗਿਆ। ਪਰ ਇਹਦਾ ਮਤਲਬ ਇਹ ਤਾਂ ਨਹੀਂ ਹੋਇਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਦਾਖਲੇ ਸਮੇਂ ਕਦੇ ਇਹ ਕਹਿਤਾ ਹੋਵੇ ਕਿ ਹਿਮਾਚਲ ਵਾਲਾ ਨਹੀਂ ਨਿਆਣਾ ਲਵਾਂਗੇ, ਹਰਿਆਣੇ ਵਾਲਾ ਨਹੀਂ ਲਵਾਂਗੇ ਜਾਂ ਹੋਰ ਸਾਹਮਣੇ ਲਵਾਂਗੇ। ਕਦੇ ਵੀ ਨਹੀਂ, ਕਦੇ ਨਹੀਂ ਹੋਇਆ। ਪਰ ਹੁਣ ਜਿੱਦਾਂ ਇਹਨਾਂ ਨੇ ਫੈਸਲਾ ਕੀਤਾ, ਉਹ ਸਪਸ਼ਟ ਸੰਕੇਤ ਹੈ ਕਿ ਨਾਂ ਦੀ ਹੁਣ ਪੰਜਾਬ ਯੂਨੀਵਰਸਿਟੀ ਰਹਿ ਜੂਗੀ। ਜਿਵੇਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਨਾਂ ਵਜੋਂ ਹੀ ਹੈ, ਬਿਲਕੁਲ ਉਸੇ ਤਰੀਕੇ ਨਾਲ ਹੁਣ ਚੰਡੀਗੜ੍ਹ ਦਾ ਪੂਰਾ ਕੰਟਰੋਲ ਕੇਂਦਰ ਕੋਲ ਹੈ, ਤੇ ਉਸੇ ਤਰ੍ਹਾਂ ਹੁਣ ਪੰਜਾਬ ਯੂਨੀਵਰਸਿਟੀ ਦਾ ਕੰਟਰੋਲ ਚਲਾ ਗਿਆ। 5 ਨਵੰਬਰ ਤੋਂ ਲਾਗੂ ਹੋ ਜਾਣਾ। ਜਿੰਨੇ ਇੱਥੋਂ ਪੜ੍ਹ ਕੇ ਗਏ, ਜਿੰਨੇ ਇੱਥੋਂ ਬਣ ਕੇ ਗਏ, ਜਿੰਨੇ ਲੀਡਰ ਬਣੇ, ਕਿਸੇ ਦਾ ਬਿਆਨ ਆਉਂਦਾ, ਕਿਸੇ ਦਾ ਟਵੀਟ ਆਉਂਦਾ, ਕਿਸੇ ਦਾ ਮੈਸੇਜ ਆਉਂਦਾ, ਕੋਈ 2 ਮਿੰਟ ਲਈ ਉੱਥੇ ਜਾ ਕੇ ਆਉਂਦਾ, ਲੜਾਈ ਕਿਤੇ ਲੜ ਰਹੇ ਨੇ ਉਹ ਜਵਾਕ ਜਿਹੜੇ ਨਵੇਂ ਆਏ ਨੇ ਉੱਥੇ। ਸਹੀ ਹੈ। ਉਹ ਪੁਲਿਸ ਨਾਲ 2-4 ਹੋ ਰਹੇ ਨੇ, ਗੇਟ ਉਹਨਾਂ ਨੂੰ ਖੋਲਣ ਤੋਂ ਰੋਕਿਆ ਜਾ ਰਿਹਾ, ਅੰਦਰ ਜਾਣ ਤੋਂ ਰੋਕਿਆ ਜਾ ਰਿਹਾ, ਉਹ ਧੱਕਾ ਮੁੱਕੀ ਹੋ ਰਹੀ ਹੈ, ਚੱਕਣ ਜਾਂਦੇ ਨੇ ਉਹ ਮੁੰਡੇ ਨੂੰ ਜਿਹੜਾ ਮਰਨ ਤੇ ਬੈਠਾ, ਸਾਰਾ ਜੋ ਲੜਾਈਆਂ ਹੋ ਲੜ ਰਹੇ ਨੇ। ਤੇ ਜਿਹੜੇ ਸਭ ਤੋਂ ਪਹਿਲਾਂ ਜਦੋਂ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦਾ ਫਰਮਾਨ ਆਇਆ, ਤਾਂ ਮੈਂ ਉਮੀਦ ਕਰਦਾ ਸੀ ਕਿ ਉਹ ਚੁਣੇ ਮੈਂਬਰ ਜਿਹੜੇ ਤਾਜ਼ੇ ਚੁਣੇ ਹੋਏ ਨੇ, ਜਿਹੜੇ ਕਦੇ ਪਹਿਲਾਂ ਵੀ ਚੁਣੇ ਜਾਂਦੇ ਨੇ, ਸਭ ਤੋਂ ਮੂਹਰੇ ਆ ਕੇ ਬੈਠਣਗੇ। ਮੈਂ ਕਿਹਾ ਵੀ ਨਾ ਕਿੱਥੇ। ਅਸੀਂ ਜਾ ਕੇ ਆਏ ਉਸ ਦਿਨ ਜੀ, ਉੱਥੇ 2.5-3 ਘੰਟੇ ਬਿਤਾ ਕੇ ਆਏ। ਉਹ ਮੁੰਡਾ ਜਿਹੜਾ ਮਰਨ ਤੇ ਬੈਠਾ ਕਹਿੰਦਾ ਜੀ ਮੇਰਾ 4ਥਾ ਦਿਨ ਹੈ, ਤੁਸੀਂ ਪਹਿਲੇ ਹੋ ਜਿਹੜੇ ਮੈਨੂੰ ਮਿਲਣ ਆਏ। ਅੱਛਾ। ਅਮਤੋਜ ਮਾਨ ਹੋ ਰਹੀ ਸੀ, ਲੱਖੇ ਹੋ ਰਹੀ ਸੀ, ਅਸੀਂ ਸੀ, ਹੋਰ ਕਈ ਜਣੇ ਸੀ। ਅਸੀਂ ਸਾਰੇ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਮਾਂ ਬੋਲੀ ਪੰਜਾਬੀ ਦੇ ਲਈ ਪੈਦਲ ਮਾਰਚ ਸੀਗਾ, ਉੱਥੋਂ ਨਿਕਲ ਕੇ ਸਾਰੇ ਸਾਥੀ ਉਧਰ ਨੂੰ ਗਏ ਤੇ ਮੈਂ ਵੀ ਉਹਨਾਂ ਨਾਲ ਗਿਆ। ਤੇ ਤਾਂ ਉਹ ਕਹਿੰਦੇ ਜੀ ਤੁਸੀਂ ਪਹਿਲੇ ਆਏ ਹੋ। ਇਸ ਲਈ ਇਹ ਹਮਲਾ ਪੰਜਾਬ ਯੂਨੀਵਰਸਿਟੀ ਤੇ ਨਹੀਂ ਹੈ, ਪੰਜਾਬ ਤੇ ਹੈ। ਸਹੀ ਹੈ, ਸਹੀ ਹੈ, ਬਿਲਕੁਲ। ਉਹਨਾਂ ਨੂੰ ਪਤਾ ਹੈ ਕਿ ਸਿਆਸੀ ਜਵਾਬ ਦੇ ਵਿੱਚ ਜਾਨ ਨਹੀਂ ਹੈ, ਲੜਨ ਦੇ ਸਮਰੱਥ ਨਹੀਂ ਹੈ। ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਇਹ ਜੀ ਅਸੀਂ ਅਦਾਲਤ ਜਾਵਾਂਗੇ ਜੀ ਇਸ ਯੂਨੀਵਰਸਿਟੀ ਦੇ ਮਸਲੇ ਤੇ। ਉਹ ਇਹ ਅਦਾਲਤੀ ਫੈਸਲਾ। ਸਹੀ ਹੈ, ਬਿਲਕੁਲ। ਇਹ ਸਿਆਸੀ ਫੈਸਲਾ ਹੈ। ਤੁਸੀਂ ਪੁੱਛੋ ਨਾ ਸੈਨੇਟ ਨੂੰ ਭੰਗ ਕਰਨ ਦਾ, ਸੈਨੇਟ ਕੋਲ ਅਧਿਕਾਰ ਹੈ, ਤੇ ਕੇਂਦਰ ਕਿਵੇਂ ਕਰ ਸਕਦਾ ਨੋਟੀਫਿਕੇਸ਼ਨ ਦੇ ਰੂਪ ਚ? ਕੀ ਇਹ ਵਿਧਾਨ ਸਭਾ ਚ ਆਇਆ, ਕੀ ਇਹ ਲੋਕ ਸਭਾ ਚ ਆਇਆ, ਕੀ ਸੈਨੇਟ ਦੀ ਮੀਟਿੰਗ ਚ ਆਇਆ? ਆਪੇ ਤੈਅ ਕਰ ਲਿਆ ਜੀ ਕਿ ਹੁਣ ਯੂਨੀਵਰਸਿਟੀ ਦਾ ਸੰਚਾਲਨ ਬੋਰਡ ਆਫ ਗਵਰਨਰਸ ਕਰੇਗਾ, ਤੇ ਬੋਰਡ ਆਫ ਗਵਰਨਰਸ ਦਾ ਮੁਖੀ ਕੌਣ ਹੋਵੇਗਾ? ਵਾਈਸ ਚਾਂਸਲਰ। ਸਾਰੇ ਅਧਿਕਾਰ ਉਹਨੂੰ ਦਿੱਤੇ ਜੀ। ਤਾਨਾਸ਼ਾਹ ਬਣਾਤਾ ਉਹਨੂੰ। ਵਾਈਸ ਚਾਂਸਲਰ ਕਿਹਦਾ ਜੀ? ਇਹ ਤਾਂ ਕੇਂਦਰੀ ਕਰਨਾ ਨਾ ਪੂਰਾ। ਸਹੀ ਹੈ, ਬਿਲਕੁਲ। ਸੋ ਪੰਜਾਬ ਯੂਨੀਵਰਸਿਟੀ ਚੋਂ ਅੱਜ ਪੰਜਾਬ ਬਾਹਰ ਹੋਇਆ। ਜੇ ਅੱਜ ਸਾਡੀ ਸਿਆਸੀ ਜਮਾਤਾਂ ਨਹੀਂ ਬੋਲਦੀਆਂ, ਸਮਾਜਿਕ ਜਥੇਬੰਦੀਆਂ ਨਹੀਂ ਬੋਲਦੀਆਂ, ਲੋਕ ਧਰਾਤਲ ਤੇ ਨਹੀਂ ਉਤਰ ਕੇ ਚੁਣੌਤੀ ਦਿੰਦੇ ਕਿ ਅਸੀਂ ਆਪਣੀ ਇਹ ਵਿਰਾਸਤ ਬਚਾਉਣੀ ਹੈ, ਫਿਰ ਉਹ ਦਿਨ ਦੂਰ ਨਹੀਂ ਜਿੱਦਣ ਇਹ ਜੰਮੂ ਕਸ਼ਮੀਰ ਵਾਂਗ ਪੰਜਾਬ ਨੂੰ ਵੀ ਝੂਠੀ ਬਣਾਉਣਗੇ। ਜੀ ਬਿਲਕੁਲ। ਲਦਾਖ ਵਾਲੇ ਸ਼ੁਰੂ ਚ ਬੜੇ ਖੁਸ਼ ਹੋਏ ਸੀ ਅੱਡ ਹੋ ਕੇ। ਅੱਜ ਦੇਖ ਲਓ ਹਾਲ। ਅੱਜ ਉਹ ਕਹਿ ਰਹੇ ਆ ਕਿ ਝੂਠੀ ਬਣਾ ਕੇ ਸਾਡਾ ਸੂਬੇ ਦਾ ਹੱਕ ਮਾਰਤਾ। ਉਹ ਸੂਬੇ ਦੀ ਬਹਾਲੀ ਦੀ ਲੜਾਈ ਲੜ ਰਹੇ ਆ। ਸੋ ਸੂਬਿਆਂ ਦੇ ਨਾਲ ਮਿਲ ਕੇ ਕੇਂਦਰ ਸਰਕਾਰ ਚੱਲਦੀ ਹੈ, ਨਾ ਕਿ ਕੇਂਦਰ ਸਰਕਾਰ ਦੇ ਸਹਾਰੇ ਸੂਬੇ ਚੱਲਦੇ ਨੇ। ਬਿਲਕੁਲ ਸਹੀ ਹੈ। ਇਸ ਲਈ ਉਲਟੇ ਵਾਂਗ ਬਰੇਲੀ ਨੂੰ ਇਹ ਨਹੀਂ ਚੱਲਣਾ, ਲੋਕਾਂ ਨੂੰ ਸਮਝਣਾ ਪੈਣਾ, ਨਹੀਂ ਦੇਰ ਹੋ ਜਾਏਗੀ। ਜੀ ਬਿਲਕੁਲ ਸ਼ਰਮਾ ਜੀ, ਦੇਖੋ ਤੁਹਾਡੀ ਸਿਆਸੀ ਸੂਝ-ਬੂਝ ਉਹਦੀ ਸਾਹਮਣੇ ਆਉਂਦੀ ਹੈ, ਜਾਂ ਉਹਦਾ ਪਤਾ ਉਹਦਾ ਫੈਸਲਾ ਉਹਦੀ ਹੁੰਦਾ, ਜਾਂ ਉਹਦੇ ਬਾਰੇ ਉਹਦੀ ਪਤਾ ਲੱਗਦਾ ਜਦੋਂ ਤੁਸੀਂ ਸੰਕਟ ਦੇ ਸਮੇਂ ਕਿਸੇ ਚੁਣੌਤੀ ਦੇ ਵਿੱਚ ਕੋਈ ਬਿਆਨ ਦਿੰਦੇ ਆ। ਆਗੂਆਂ ਨੂੰ, ਕਿਸਾਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਅਨਪੜ੍ਹ ਨੇ, ਪਰ ਉਹਨਾਂ ਨੂੰ ਵੀ ਰਾਏ ਦਿੱਤੀ ਗਈ ਸੀ ਸੁਪਰੀਮ ਕੋਰਟ ਚੱਲ ਜਾਓ, ਉੱਥੇ ਤੁਸੀਂ ਆਪਦੀ ਲੜਾਈ ਲੜ ਲਓ। ਉਹ ਕਹਿੰਦੇ ਨਹੀਂ, ਤੁਸੀਂ ਲੋਕ ਸਭਾ ਚ ਲੈ ਕੇ ਆਏ, ਲੋਕ ਸਭਾ ਚ ਹੀ ਇਹਨੂੰ ਵਾਪਸ ਲਓ। ਸੋ ਇੱਥੇ ਮੁੱਖ ਮੰਤਰੀ ਸਾਹਿਬ ਕੀ ਕਹਿ ਰਹੇ ਨੇ? ਏਡੀ ਵੱਡੀ ਸਲਾਹਕਾਰਾਂ ਦੀ ਫੌਜ ਹੈ, ਉਹ ਰੋਟੀਆਂ ਪਾੜਨ ਨੂੰ ਹੀ ਰੱਖੇ ਨੇ। ਐਡੇ ਵੱਡੇ ਤੁਹਾਡੇ ਕੋਲ ਥਿੰਕ ਟੈਂਕ ਹੈ, ਤੁਹਾਡੇ ਕੋਲ ਸਾਰਾ ਕੁਛ ਹੈ, ਉਹਨਾਂ ਦਾ ਕੰਮ ਸਿਰਫ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਟਰੋਲ ਕਰਨਾ ਹੀ ਹੈ। ਸ਼ਰਮ ਦਾ ਘਾਟਾ ਇਹਨਾਂ ਨੂੰ ਬਿਆਨ ਇਹ ਦੇਣਾ ਚਾਹੀਦਾ ਸੀ ਅਸੀਂ ਇਜਲਾਸ ਸੱਦ ਰਹੇ ਹਾਂ ਵਿਧਾਨ ਸਭਾ ਦਾ ਵਿਸ਼ੇਸ਼। ਉਹ ਤੁਹਾਡੀ ਵਿਧਾਨ ਸਭਾ ਦੇ ਅੰਡਰ ਆਉਂਦੀ ਹੈ ਯੂਨੀਵਰਸਿਟੀ। ਜੀ ਪ੍ਰਵੀਨ ਜੀ, ਸੈਸ਼ਨ ਹੁਣ
ਸੈਸ਼ਨ ਇਸ ਨਾਂ ਦੇ ਉੱਤੇ ਸੱਦ ਲੈਂਦੇ ਯੂਨੀਵਰਸਿਟੀ ਦੇ ਗੇਟ ਤੇ। ਹਾਂਜੀ ਬਿਲਕੁਲ। ਅਨੰਦਪੁਰ ਸਾਹਿਬ ਵੀ ਤਾਂ ਕਰਨ ਚੱਲੀ ਸੀ, ਇੱਥੇ ਵੀ ਕਰੋ, ਇੱਥੇ ਵੀ ਕਰ ਲਓ। ਬਿਲਕੁਲ ਜੀ। ਤੇ ਇਹਨਾਂ ਦਾ ਇਹ ਜਿਹੜੀ ਸਿਆਸੀ ਜਮਾਤ ਆ ਨਾ ਸ਼ਰਮਾ ਜੀ, ਇਹਨਾਂ ਦਾ ਕੋਈ ਨਹੀਂ, ਇਹਨਾਂ ਨੇ ਐਮਐਲਏ ਬਣਨਾ, ਐਮਪੀ ਬਣਨਾ, ਉਹ ਜਿਵੇਂ ਦਿੱਲੀ 'ਚ ਬਣੀ ਬੈਠੇ ਆ, ਕੰਮ ਕੋਈ ਕਾਰ ਉਹਨਾਂ ਕੋਲੇ ਹੈ ਨਹੀਂਗਾ, ਨਾ ਕੋਈ ਪਾਵਰ ਆ ਨਾ ਸੱਤਾ ਹੈ, ਤੇ ਇਹਨਾਂ ਨੂੰ ਤਾਂ ਕੋਈ ਚੱਕਰ ਨਹੀਂ, ਇਹਨਾਂ ਨੂੰ ਘਾਟੇ ਦਾ ਸੌਦਾ ਨਹੀਂਗਾ। ਘਾਟੇ ਦਾ ਸੌਦਾ ਜਿਹੜੇ ਪੰਜਾਬ ਪੱਖੀ ਲੋਕ ਨੇ ਉਹਨਾਂ ਲਈ ਹੈ, ਜਿਹੜੇ ਹੱਕਾਂ ਦੇ ਬਰਖਾਸਤ ਹੋਣ ਤੋਂ ਡਰਦੇ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਉਸ ਤੋਂ ਬਾਅਦ ਕੀ ਹੁੰਦਾ, ਉਹਨਾਂ ਲਈ ਘਾਟੇ ਦਾ ਸੌਦਾ ਇਹ, ਉਹਨਾਂ ਦੀ ਹੋਂਦ ਦੀ ਲੜਾਈ ਹੈ ਅਸਲ ਦੇ ਵਿੱਚ। ਅਗਲੀ ਗੱਲ ਕਰੀਏ ਧਾਮੀ ਸਾਹਿਬ ਦੀ, 5ਵੀਂ ਵਾਰ ਉਹ ਪ੍ਰਧਾਨ ਬਣੇ ਨੇ ਤਰਨਤਾਰਨ ਦੇ ਵਿੱਚ। ਕਹਿੰਦੇ ਧਾਮੀ ਦੀ ਜਿੱਤ ਬਾਦਲ ਦਲ ਲਈ ਕਿੰਨੀ ਕੁ ਸਹਾਈ ਹੋ ਸਕਦੀ ਹੈ? ਬਿਲਕੁਲ ਜੀ, ਧਾਮੀ ਹੋਰੀ ਇਕੱਲੇ ਬਾਦਲ ਦਲ ਕਰਕੇ ਹੀ ਨਹੀਂ, ਉਹ ਆਪਣੇ ਅਸਰ ਰਸੂਖ, ਆਪਣੀ ਸਾਦਗੀ ਨਿਮਰਤਾ ਕਰਕੇ ਵੀ ਪ੍ਰਮਾਣਿਤ ਹੋ ਜਾਂਦੇ ਨੇ। ਪਰ ਉਹ ਕੰਮ ਸੁਖਬੀਰ ਬਾਦਲ ਦਾ ਹੀ ਸੌਖਾ ਕਰ ਰਹੇ ਨੇ, ਰਾਹ ਉਹਦੇ ਲਈ ਉਹ ਮੋਕਲਾ ਕਰਦੇ ਆ ਰਹੇ ਨੇ। ਲੈ ਵੀ ਪ੍ਰਵਾਨ ਚੜਾਉਣਾ ਆਪਾਂ ਆਪਣਾ ਬੰਦਾ ਨਾ, ਉਹ ਜਿਵੇਂ ਨਰਿੰਦਰ ਮੋਦੀ ਹੋਰੀ ਕਹਿੰਦੇ ਨੇ ਕਿ ਸੋਨੀਆ ਧੱਕੇ ਨਾਲ ਚਾਹੁੰਦੀ ਹੈ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਜਾਵੇ, ਹੈ ਨਾ। ਉਸੇ ਤਰ੍ਹਾਂ ਹਾਲ ਇੱਥੇ ਹੈ ਕਿ ਇਹ ਸਾਰਾ ਪਰਿਵਾਰ ਇਹੀ ਚਾਹੁੰਦਾ ਕਿ ਕਿਸੇ ਤਰ੍ਹਾਂ ਸੁਖਬੀਰ ਬਾਦਲ ਮੁੱਖ ਮੰਤਰੀ ਬਣ ਜਾਵੇ। ਠੀਕ ਹੈ ਜੀ, ਪੰਜਾਬ ਦੇ ਲੋਕ ਚੁਣਦੇ ਆ ਵੀ ਸਵਾਗਤ ਹੈ, ਜਿਹਨੂੰ ਵੀ ਚੁਣਨਗੇ, ਇਹ ਲੋਕਾਂ ਦਾ ਹੱਕ ਹੈ ਵੋਟ ਦੇ ਰਾਹੀਂ। ਜੇ ਅਕਾਲੀ ਦਲ ਪ੍ਰਵਾਨ ਚੜ੍ਹਦਾ ਹੈ, ਮੁੜ ਕੇ ਲੋਕਾਂ ਦੀਆਂ ਨਜ਼ਰਾਂ 'ਚ ਤਾਂ ਖੇਤਰੀ ਪਾਰਟੀ ਹੈ ਵੀ। ਅਸੀਂ ਚਾਹੁੰਦੇ ਹਾਂ ਕਿ ਖੇਤਰੀ ਪਾਰਟੀ ਪੈਰ ਲਾਵੇ, ਪਰ ਖੇਤਰ ਲਈ ਪੈਰ ਤਾਂ ਲਾਵੇ। ਸਹੀ ਗੱਲ ਤਾਂ ਇਹ ਹੈ। ਪਰ ਐਸਜੀਪੀਸੀ ਦਾ ਕੰਟਰੋਲ ਇੰਜ ਹੈ ਕਿ ਜਿਵੇਂ ਸੁਖਬੀਰ ਬਾਦਲ ਨੇ ਪੁਰਾਣੀ ਤਾਂਸ਼ ਨਾਲ ਫਿਰ ਨਵੀਂ ਬਾਜੀ ਕੁੱਟੀ ਹੋਵੇ ਜੀ। ਮੈਂਬਰ ਸਾਰੇ ਪੁਰਾਣੇ ਨੇ, 11 ਸਾਲ ਪੁਰਾਣੇ ਨੇ, ਹੈ ਨਾ। 11 ਸਾਲਾਂ ਤੋਂ ਚੋਣ ਦੀ ਮੰਗੇ ਨਹੀਂ ਕਰ ਰਹੇ ਤੁਸੀਂ। ਆਮ ਚੋਣ 5 ਸਾਲਾਂ ਬਾਅਦ ਚੋਣ ਹੋਣੀ ਹੁੰਦੀ ਹੈ। ਸਹੀ ਹੈ। ਤੇ ਉਹਦੀ ਲੜਾਈ ਲੜੇ ਨਹੀਂ ਰਹੇ ਤੁਸੀਂ। ਸੰਵਿਧਾਨਕ ਬਾਡੀ ਹੈ, ਉਹਦੇ ਲਈ ਜਦੋਜਹਿਦ ਨਹੀਂ। ਹਰ ਸਾਲ ਮੈਂਬਰ ਕਿਵੇਂ ਵੱਧ ਘੱਟ ਆਪਣੇ ਕੰਨੀ ਕਰਨੇ, ਜਿਹੜੇ ਤੁਰ ਗਏ ਵਿਚਾਰੇ, ਉਹਨਾਂ ਦਾ ਕੀ ਕਰਨਾ ਜੀ? ਸਹੀ ਬਿਲਕੁਲ ਸਹੀ ਹੈ। ਇਸ ਲਈ ਇਹ ਤਰੀਕਾ ਕਿ ਪੁਰਾਣੇ ਮੈਂਬਰਾਂ ਨੂੰ ਆਪਣੇ ਨਾਲ ਦਿਖਾ ਕੇ ਤੁਸੀਂ ਇਹ ਦਿਖਾਉਣਾ ਚਾਹੁੰਦੇ ਹੋ ਕਿ ਲਓ ਜੀ ਅਕਾਲੀ ਦਲ 'ਚ ਨਵਾਂ ਉਭਾਰ ਆ ਗਿਆ। ਉਹ ਇਹ ਤਾਂ ਪਹਿਲਾਂ ਤੋਂ ਤੁਹਾਡੇ ਨਾਲ ਸੀ, ਜਿਹੜੇ ਟੁੱਟ ਕੇ ਉੱਧਰ ਵੀ ਗਏ, ਸੁਧਾਰ ਲਹਿਰ ਵਾਲੇ ਪਾਸੇ ਗਏ, ਫਿਰ ਆ ਪੁਨਰ ਸੁਰਜੀਤ ਅਕਾਲੀ ਦਲ ਹੋ ਗਿਆ, ਉਹ ਗਏ ਤਾਂ ਕਿਸੇ ਸਮੇਂ ਤਾਂ ਇਕੱਠੇ ਤੁਰੇ ਫਿਰਦੇ ਸੀ ਨਾ। ਹੁਣ ਸਾਨੂੰ ਨਹੀਂ ਪਤਾ ਕਿ ਧਾਮੀ ਹੋਰਾਂ ਦੀਆਂ ਵੋਟਾਂ ਵੱਧ ਕੇ 117 ਕਿਵੇਂ ਹੋ ਗਈਆਂ। ਪਿਛਲੀ ਵਾਰ ਵਿਰੋਧੀ ਧਿਰ ਦੇ ਉਮੀਦਵਾਰ ਬੀਬੀ ਜਗੀਰ ਕੌਰ ਨੂੰ 33 ਵੋਟਾਂ ਪਈਆਂ ਸੀ, ਪਰ ਵੋਟਾਂ 18 ਰਹਿ ਗਈਆਂ। ਤੇ ਪੁਨਰ ਸੁਰਜੀਤ ਅਕਾਲੀ ਦਲ ਵਾਲੇ ਕਹਿੰਦੇ ਵੀ ਸਾਡੀਆਂ ਵੋਟਾਂ ਘਟਣ ਦਾ ਕਾਰਨ ਇਹ ਹੈ ਕਿ ਅਸੀਂ ਐਨ ਇੱਕ ਦਿਨ ਪਹਿਲਾਂ ਰਾਤ ਨੂੰ ਉਮੀਦਵਾਰਾਂ ਲਾਉਂਦੇ ਹਾਂ। ਠੀਕ ਹੈ, ਸਾਡੀ ਸਟ੍ਰੈਟਜੀ ਨਹੀਂ ਬਣ ਸਕੀ, ਤਿਆਰੀ ਨਹੀਂ ਬਣ ਸਕੀ। ਮਤਲਬ ਇਹਦਾ ਮਤਲਬ ਇਹ ਤਾਂ ਨਲਾਇਕੀ ਥੋੜੀ ਆ ਭਾਈ। ਸਹੀ ਗੱਲ। ਖੁਦ ਦਾ ਢਾਂਚਾ ਬਣਾਉਣ ਤੋਂ ਬਾਅਦ ਵੀ ਪੰਜਾਬ ਦੇ ਮੁੱਦਿਆਂ ਤੇ ਵੀ ਨਹੀਂ ਖੜ ਹੋ ਰਿਹਾ, ਪੰਥਕ ਮੁੱਦਿਆਂ ਤੇ ਵੀ ਨਹੀਂ ਖੜ ਹੋ ਰਿਹਾ। ਨਹੀਂ ਹੋ ਰਿਹਾ। ਸਹੀ ਹੈ, ਬਿਲਕੁਲ। ਕਿੱਥੇ ਆ 15 ਲੱਖ ਜਿਹੜੇ ਮੈਂਬਰ ਬਣਾਏ ਸੀ, ਉਹਨਾਂ ਨੂੰ ਲਿਆਓ ਨਾ ਬਾਹਰ, ਲੜੋ ਲੜਾਈ, ਕੋਈ ਵੱਡਾ ਮਾਹੌਲ ਬਣਾਓ। ਫਿਰ ਦੂਸਰੇ ਪਾਸੇ ਜੇ 33 ਤੋਂ 18 ਰਹਿ ਗਏ ਤੇ ਇਹਦਾ ਮਤਲਬ ਤੁਹਾਡੇ ਮੈਂਬਰ ਕੁਝ ਉਧਰ ਗਏ ਨੇ। ਇੱਥੇ ਦਲ ਬਦਲੀ ਦਾ ਨਿਯਮ ਫਿਰ ਕੁਝ ਹੋਰ ਅਰਥਾਂ 'ਚ ਲਿਆ ਜਾਂਦਾ। ਇਹਦਾ ਮਤਲਬ ਧਾਰਮਿਕ ਨੁਮਾਇੰਦੇ ਵੀ ਸਾਡੇ ਐਂ ਦਲ ਬਦਲਦੇ ਨੇ। ਹੁਣ ਉਹ ਪਲੋਸੇ ਗਏ ਨੇ, ਖਰੀਦੇ ਗਏ ਨੇ, ਡਰਾਏ ਗਏ ਨੇ, ਧਮਕਾਏ ਗਏ ਨੇ, ਸਮਝਾਏ ਗਏ ਨੇ। ਕੀ ਹੈ ਜੀ ਇਹ ਦੱਸ ਦੇਣ ਧਾਮੀ ਸਾਹਿਬ ਜਾਂ ਸੁਖਬੀਰ ਬਾਦਲ। ਸਹੀ। ਇੱਥੇ ਵੀ ਉਹ ਨਿਯਮ ਲਾਗੂ ਹੁੰਦਾ। ਪਰ ਅਗਲੇ ਕਹਿੰਦੇ ਅਸੀਂ 99 ਵੋਟਾਂ ਨਾਲ ਉਮੀਦਵਾਰ ਹਰਾ ਕੇ ਆਏ ਆ ਤੇ ਅਸੀਂ 5ਵੀਂ ਵਾਰ ਪ੍ਰਧਾਨ ਬਣ ਗਏ। ਜਿਹੜੇ ਕਹੀ ਜਾਂਦੇ ਆ ਕਿ ਬਾਦਲ ਦਲ ਦੇ ਖਿਲਾਫ ਹੈ ਮਾਹੌਲ ਜੀ, ਕਹਿੰਦੇ ਆ ਦੇਖੋ ਸੁਖਬੀਰ ਬਾਦਲ ਪ੍ਰਵਾਨ ਹੋ ਗਿਆ ਜੀ, ਅਕਾਲੀ ਦਲ ਇੱਕੋ ਹੈ ਜੀ, ਅਸਲੀ ਇਹੀ ਪ੍ਰਵਾਨ ਹੋ ਗਿਆ। ਹੁਣ ਇਸ ਨੂੰ ਉਹ ਤਰਨਤਾਰਨ ਲਿਜਾਣਾ ਚਾਹੁੰਦੇ ਨੇ। ਅੱਛਾ। ਇਸ ਲਈ ਉਹ ਇਹ ਵੀ ਕਹਿ ਰਹੇ ਨੇ ਕਿ ਸਾਰੀ ਸੇਵਾ ਹਰ ਪੀੜਤਾਂ ਦੀ ਐਸਜੀਪੀਸੀ ਕਰ ਰਹੀ ਹੈ। ਇਸ ਲਈ ਉਹ ਵੀ ਕਹਿ ਰਹੇ ਨੇ ਜੀ ਕਿ ਸੁਖਬੀਰ ਬਾਦਲ ਸਭ ਤੋਂ ਵੱਧ ਧਰਤੀ ਤੇ ਨਜ਼ਰ ਆਇਆ। ਹੁਣ ਉਹ ਪੈਸਿਆਂ ਨੂੰ ਲੈ ਕੇ ਅਜੇ ਵੀ ਸਵਾਲ ਹੈ ਕਿ ਆਪਣੇ ਕੋਲੋਂ ਦਿੱਤੇ ਕਿ ਐਸਜੀਪੀਸੀ ਕੋਲੋਂ ਦਿੱਤੇ। ਤੇਲ ਐਸਜੀਪੀਸੀ ਦਾ ਸੀ ਕਿ ਸੁਖਬੀਰ ਕੈਨੀਆਂ ਫੜਾਇਆ, ਇਸ ਵਾਰ ਚੱਲੀ ਜਾਂਦੇ ਨੇ। ਫਿਰ ਉਹ ਕਹਿੰਦੇ ਜੀ ਐਸਜੀਪੀਸੀ 'ਚ ਭਰਤੀ ਖੋਲਤੀ ਅਚਾਨਕ, 60 ਤੋਂ ਵੱਧ ਬੰਦਿਆਂ ਦੀ ਭਰਤੀ ਹੋਈ ਆ, ਸਾਰੇ ਜ਼ਿਆਦਾਤਰ ਤਰਨਤਾਰਨ ਦੇ ਨਾਲ ਦੇ ਨੇ। ਠੀਕ ਹੈ, ਉਸ ਖੇਤਰ ਦੇ ਨੇ। ਸੋ ਇਸ ਲਈ ਅਕਾਲੀ ਦਲ ਤਾਂ ਆਪਣਾ ਕੰਮ ਕਰ ਰਿਹਾ। ਪਰ ਕੀ ਐਸਜੀਪੀਸੀ ਦੀ ਚੋਣ ਤਰਨਤਾਰਨ ਦੀ ਜ਼ਿਮਨੀ ਚੋਣ 'ਚ ਬਾਦਲ ਦਲ ਲਈ ਸਹੀ ਹੋ ਸਕਦੀ ਹੈ, ਜਾਂ 5ਵੀਂ ਵਾਰ ਬਣੇ ਪ੍ਰਧਾਨ 2027 'ਚ ਬਾਦਲ ਦਲ ਲਈ ਸਹੀ ਹੋ ਸਕਦੇ ਨੇ? ਇਹ ਕਹਿਣਾ ਬਹੁਤ ਔਖਾ ਹੈ। ਇਹਦੀ ਸੰਭਾਵਨਾ ਬਹੁਤ ਮੱਧਮ ਹੈ ਜੀ। ਬੇਸ਼ੱਕ ਸੁਖਬੀਰ ਬਾਦਲ ਦੀ ਧਿਰ ਪਹਿਲਾਂ ਨਾਲੋਂ ਵੱਧ ਧਰਾਤਲ ਤੇ ਨਜ਼ਰ ਆਉਣ ਲੱਗੀ ਹੈ, ਵੱਧ ਚਰਚਾ 'ਚ ਆਉਣ ਲੱਗੀ ਹੈ ਨਾ। ਇਹਦਾ ਮਤਲਬ ਪਰ ਇਹ ਨਹੀਂਗਾ ਕਿ ਤੁਸੀਂ ਅਜੇ ਵੀ ਚੋਣ ਸਿੱਧੀ ਜਿੱਤਣ ਵਾਲੀ ਸਥਿਤੀ 'ਚ ਆ ਗਏ ਹੋ। ਇਹ ਚੁਣੌਤੀ ਵੱਡੀ ਹੈ। ਜੇ ਇਸ ਨੂੰ ਮੁਕਾਬਲਾ ਕਰਨ ਬਣਾਉਂਦੇ ਨੇ ਔਰ ਮੁੱਢਲੀ ਕਤਾਰਾਂ ਚਾਹੁੰਦੇ ਨੇ ਤਾਂ 2027 ਦੇ ਲਈ ਇਹਨਾਂ ਨੂੰ ਦੱਸਣ ਲਈ ਕੁਝ ਹੋ ਜਾਏਗਾ। ਨਹੀਂ ਧਾਮੀ ਵਾਲੀ ਜਿੱਤ ਦੇ ਸਾਰੇ ਤਰਨਤਾਰਨ ਜਿੱਤਣਾ ਬਹੁਤ ਔਖਾ। ਅਸਲ ਦੇ ਵਿੱਚ ਜਦੋਂ ਤੁਹਾਡੇ ਕੋਲ ਸੱਤਾ ਹੁੰਦੀ ਹੈ ਨਾ ਤਾਂ ਚੀਜ਼ਾਂ ਤੁਹਾਡੇ ਮੁਤਾਬਕ ਚੱਲਦੀਆਂ, ਪਰ ਜਦੋਂ ਸੱਤਾ ਚਲੀ ਜਾਂਦੀ ਹੈ ਫਿਰ ਤੁਹਾਨੂੰ ਪਤਾ ਲੱਗਦਾ ਕਿ ਗਰਾਊਂਡ ਕਿੰਨਾ ਕੁ ਵੱਡਾ ਹੈ।
ਫਿਰ ਤੁਹਾਨੂੰ ਪਤਾ ਲੱਗਦਾ ਕਿ ਸੰਘਰਸ਼ ਕਿੰਨਾ ਕੁ ਐਸਜੀਪੀਸੀ ਦੇ ਵਿੱਚ ਤੁਹਾਡੀਆਂ ਚੀਜ਼ਾਂ ਤੁਹਾਡੇ ਮੁਤਾਬਕ ਸਾਰਾ ਕੁਝ ਹੋ ਰਿਹਾ, ਉੱਥੇ ਤੁਹਾਨੂੰ ਲੱਗਦਾ ਕਿ ਆਸਾਨ ਹੈ, ਪਰ ਜਦੋਂ VOTING ਵਾਲੇ ਪਾਸੇ ਆਉਣਾ ਤਾਂ ਫਿਰ ਹਰ ਵਾਰੀ ਹਰ ਸਮੀਕਰਨ ਨੂੰ ਆਪਣੇ ਮੁਤਾਬਕ ਨਹੀਂ ਢਾਲਿਆ ਜਾ ਸਕਦਾ, ਇਹ ਬਹੁਤ ਔਖੀ ਚੀਜ਼ ਹੁੰਦੀ ਹੈ। ਅਗਲੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਸ਼ਰਮਾ ਜੀ ਕਹਿੰਦੇ ਮਾਨ ਦਲ ਨੂੰ ਵੀ ਤਰਨ ਤਾਰਨ ਦੇ ਵਿੱਚ ਕੀ ਇਹ ਤਾਰ ਦੂਗਾ ਜਿਹੜਾ ਉਹ ਵਾਅਦਾ ਕਰੀ ਜਾਂਦਾ ਜਿਹੜਾ 1000 ਰੁਪਏ ਦੇਣ ਵਾਲਾ ਜੀ? ਅਕਾਲੀ ਦਲ ਅੰਮ੍ਰਿਤਸਰ ਦੀ ਨਹੀਂ ਜੀ, ਇਹ ਮਾਨ ਸਾਹਿਬ ਮੁੱਖ ਮੰਤਰੀ ਦਾ ਵਾਅਦਾ। ਉਹ ਅੱਛਾ, ਠੀਕ ਹੈ, ਮਾਫ ਕਰਨਾ ਜੀ। ਹਾਂਜੀ ਜੀ, ਇਹ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵਾਅਦਾ ਕੀਤਾ ਜੀ ਕਿ 1000 ਰੁਪਈਆ ਬੀਬੀਆਂ ਵਾਲਾ ਅਸੀਂ ਜੀ ਹੁਣ ਅਗਲੇ ਬਜਟ 'ਚ ਦੇ ਦਾਂਗੇ। ਵਾਹ, ਠੀਕ ਹੈ। ਇਹ ਵਾਅਦਾ ਇਸ ਲਈ ਸਵਾਲ ਪੈਦਾ ਕਰਦਾ ਹੈ ਕਿ ਪੰਜਾਬ ਦੇ ਵਿੱਚ ਜੋ ਆਰਥਿਕ ਸਥਿਤੀ ਆ ਪੰਜਾਬ ਦੀ, ਪੰਜਾਬ ਦੀ ਜੋ ਵਿੱਤੀ ਸਥਿਤੀ ਆ, ਉਹਨੂੰ ਲੈ ਕੇ ਸਾਰੀਆਂ ਧਿਰਾਂ ਫਿਕਰਮੰਦ ਨੇ। ਲਗਾਤਾਰ ਇਹ ਚਰਚਾ ਵੀ ਪੰਜਾਬ 'ਚ ਤੁਰ ਰਹੀ ਹੈ ਕਿ ਮੁਫਤ ਬਿਜਲੀ ਵਾਲੀ ਸਹੂਲਤ ਦਾ ਆਨੰਦ ਤਾਂ ਸਾਰੇ ਮਾਣ ਰਹੇ ਹਨ, ਪਰ ਨਾਲ ਬਿੱਲ ਨਾ ਦੇ ਕੇ ਲੋਕ ਖੁਸ਼ ਹੋਣ ਵਾਲੇ ਵੀ ਇਹ ਗੱਲਾਂ ਕਰਦੇ ਨੇ ਕਿ ਯਾਰ ਇਹ ਠੀਕ ਨਹੀਂਗਾ, ਘੱਟੋ ਘੱਟ ਕਰ ਦਿੰਦੇ ਰੇਟ, ਜਿੰਨਾ ਬਣਦਾ ਉਹਨਾਂ ਦਾ ਬਣਦੇ, ਘੱਟੋ ਘੱਟ ਪਾਵਰਕਾਮ ਦਾ ਬਚਦੀ। ਹੁਣ ਪਾਵਰਕਾਮ ਡੁੱਬਣ ਕਿਨਾਰੇ ਖੜੀ ਹੈ। ਸਹੀ ਹੈ ਨਾ। ਆਹ ਥਰਮਲ ਪਲਾਂਟਾਂ ਦਾ ਮੁੱਦਾ ਬਣਨ ਲੱਗ ਪਿਆ, ਜਿਹੜੇ ਤੁਸੀਂ ਕਹਿੰਦੇ ਹੋ ਜੀ ਅਸੀਂ ਖਰੀਦੇ ਜੀ, ਅਸੀਂ ਉਹਨਾਂ ਦੇ ਕੱਪੜੇ ਦੇ ਪਹਿਲੂ ਆਉਣ ਲੱਗ ਪਏ। ਟਰਾਂਸਪੋਰਟ ਸਾਡੀ ਮਰ ਗਈ, ਪੰਜਾਬ ਰੋਡਵੇਜ਼ ਗਈ ਆ ਮੁਫਤ ਵਾਲੀ ਸਕੀਮ ਦੇ ਚੱਕਰ 'ਚ। ਹੁਣ ਤੁਸੀਂ ਕਹਿੰਦੇ ਹੋ 1000 ਰੁਪਈਆ ਅਸੀਂ ਵੀ ਦੇਣਾ, ਕੀ ਇਸ ਚੱਕਰ 'ਚ ਲੈਂਡ ਪੂਲਿੰਗ ਹੋ ਰਹੀ ਸੀ? ਕੀ ਇਸ ਚੱਕਰ 'ਚ ਸਾਡੇ ਸਾਰੀਆਂ ਜਾਇਦਾਦਾਂ ਜ਼ਮੀਨਾਂ ਸ਼ਾਮਲਾਟਾਂ ਵੇਚਣ ਦੀ ਕਵਾਇਦ ਹੋ ਰਹੀ ਸੀ? ਜਾਂ ਫਿਰ ਇਹ ਲੱਗਦਾ ਕਿ 2027 ਤੋਂ ਬਾਅਦ ਜੇ ਆਪਾਂ ਨਾ ਆਏ ਤਾਂ ਆਪਾਂ ਇਕੱਠਾ ਕਰਕੇ ਲੈ ਜਾਈਏ, ਪੰਜਾਬ ਵੇਚ ਕੇ ਤੁਰਦੇ ਬਣੀਏ? ਇਸ ਲਈ ਇਹ ਸਾਰੇ ਸਵਾਲ ਖੜੇ ਨੇ ਜਨਾਬ। ਉਹ ਸਭ ਦੇ ਦਰਮਿਆਨ ਤੁਸੀਂ ਅੱਜ ਤਰਨ ਤਾਰਨ ਦੇ ਵਿੱਚ ਰੋਡ ਸ਼ੋਅ ਕੱਢਦੇ ਆ 1000 ਰੁਪਏ ਦਾ ਵਾਅਦਾ। ਮਤਲਬ ਰੋਡ ਸ਼ੋਅ ਤਾਂ ਮੁੱਖ ਮੰਤਰੀ ਸਾਹਿਬ ਨੂੰ ਚਾਅ ਚੜ ਜਾਂਦਾ ਸਾਡੇ, ਤੇ ਫਿਰ ਉਹ ਬੋਲਣ ਲੱਗੇ ਟੋਟ ਕੇ ਸ਼ਬਦ ਵੀ ਨਹੀਂ ਦੇਖਦੇ, ਜਿਵੇਂ ਪ੍ਰਧਾਨ ਮੰਤਰੀ ਨਾ ਆਪਣੇ ਪ੍ਰਧਾਨ ਮੰਤਰੀ ਦਾ ਲੈਵਲ ਰੱਖਦੇ। ਉਹ ਕਹਿੰਦੇ ਜੀ ਤੇਜਸਵੀ ਯਾਦਵ ਨੇ ਆਪਣੇ ਆਪ ਨੂੰ CM ਦਾ ਚਿਹਰਾ ਲਾਣਨ ਦੇ ਲਈ ਕੱਟਾ ਰੱਖ ਲਿਆ, ਕਹਿੰਦਾ ਕਾਂਗਰਸੀਆਂ ਦੇ ਸਿਰ ਦੇ ਉੱਤੇ ਕੱਟਾ ਰੱਖ ਕੇ ਆਪਣੇ ਆਪ ਨੂੰ, ਮਤਲਬ ਦੇਸੀ ਪਿਸਤੌਲ ਜਿਹੜਾ ਹੁੰਦਾ ਨਾ ਬਿਹਾਰੀ ਭਾਸ਼ਾ 'ਚ, ਯੂਪੀ ਵਾਲੀ ਭਾਸ਼ਾ, ਉਹ ਸ਼ਬਦ ਵਰਤ ਕੇ, ਮਤਲਬ ਇਹ ਪ੍ਰਧਾਨ ਮੰਤਰੀ ਆਰਾਮ ਕਰ ਰਿਹਾ ਕਿ ਹਾਂਜੀ ਕੱਟਾ ਰੱਖ ਕੇ ਉਹਨੇ CM, ਮਤਲਬ ਇਹ ਜਿਹੇ ਸ਼ਬਦ ਉਸਦੇ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਤਾ ਨਹੀਂ ਕਦੋਂ ਕੱਚੇ 'ਚ ਉਤਰ ਜਾਂਦੇ। ਪਰ 1000 ਰੁਪਏ ਵਾਲਾ ਗਰੰਟੀ ਕਹਿੰਦੇ ਜੀ ਕੱਲੀ ਇਹੀ ਰਹਿ ਗਈ, ਬਾਕੀ ਅਸੀਂ ਸਾਰੀਆਂ ਪੂਰੀਆਂ ਕਰਤੀਆਂ, ਠੀਕ ਹੈ, ਅਗਲੇ ਬਜਟ ਦੇ ਵਿੱਚ ਅਸੀਂ ਇਹ ਸਾਰਾ ਹੀ ਦੇ ਦੇਣਾ। ਹੁਣ ਇਹ ਵੀ ਸਿਆਸੀ ਫਾਰਮੂਲਾ ਕਿ ਅਗਲੇ ਬਜਟ 'ਚ ਦੇ ਦਾਂਗੇ, ਵੋਟਾਂ ਸਾਨੂੰ ਤਰਨ ਤਾਰਨ ਹੁਣੇ ਪਾ ਦਿਓ, ਸਾਰਾ ਦੇ ਦਾਂਗੇ। ਕਿਹੜਾ ਸਾਰਾ ਜੀ? ਜਿਹੜਾ ਸਾਲ ਸਵਾ ਸਾਲ ਰਹਿ ਗਿਆ ਉਹ ਵਾਲਾ ਸਾਰਾ, ਜਾਂ ਜਿਹੜਾ 4.5 ਸਾਲ ਬੀਤ ਗਏ ਉਹ ਵਾਲਾ ਸਾਰਾ, ਜਾਂ 5 ਸਾਲਾਂ ਦਾ ਸਾਰਾ, ਜਾਂ ਆਹ 3 ਮਹੀਨਿਆਂ ਦਾ ਸਾਰਾ ਬਜਟ ਦੇ ਨਾਲ ਕਿਹੜਾ? ਇਹ ਗੱਲ ਛੱਡਤੀ। ਸੋ ਇਸ ਲਈ ਜਦੋਂ ਮਿਲਣ ਦੀ ਵਾਰੀ ਆਉਣੀ ਤਦ ਵੀ ਤੁਸੀਂ ਹਿਸਾਬ ਲਾਉਣਾ ਕਿ ਭਾਈ ਇਹਨੂੰ ਬੁਢਾਪਾ ਪੈਨਸ਼ਨ ਮਿਲਦੀ, ਇਹਨੂੰ ਆਹ ਸਰਕਾਰੀ ਨੌਕਰੀ ਮਿਲਦੀ, ਇਹ ਰਿਟਰਨ ਭਰਦੀ ਬੀਬੀ, ਇਹਨਾਂ ਦੀ ਇੰਨੀ ਜ਼ਮੀਨ ਬੋਲਦੀ, ਇਹਦੇ ਨਾਲ ਜਾਇਦਾਦ ਬੋਲਦੀ, ਕਿੰਨਾ ਤੁਸੀਂ ਹਿਸਾਬ ਲਾਉਣਾ। ਪਰ ਕੀ ਖਜ਼ਾਨੇ ਦਾ ਹਿਸਾਬ ਲਾ ਰਹੇ ਹੋ ਕਿ ਪੰਜਾਬ ਦੇ ਸਿਰ ਤੇ ਕਰਜ਼ਾ ਕਿਵੇਂ ਵੱਧ ਰਿਹਾ, ਪਿਛਲਿਆਂ ਦੇ ਮੁਕਾਬਲੇ ਤੁਹਾਡੇ ਆਉਣ ਨਾਲ ਕਿਵੇਂ ਵਧਿਆ, ਤੁਹਾਡੇ ਖਰਚੇ ਕਿਵੇਂ ਵਧੇ ਨੇ, ਚੌਪਰ ਕਿਹਨਾਂ ਲਈ ਗੇੜੇ ਲਾਉਂਦਾ ਹੈ ਨਾ, ਹੋਟਲ ਕਿਹਨਾਂ ਲਈ ਬੁੱਕ ਹੁੰਦੇ ਨੇ, ਕੋਠੀਆਂ ਕਿਹਨਾਂ ਨੂੰ ਮਿਲਦੀਆਂ ਨੇ, ਦੇਈ ਜਾਓ ਸਫਾਈਆਂ, ਰੋਜ਼ ਤੁਹਾਨੂੰ ਸਫਾਈ ਦੇਣੀ ਪੈਂਦੀ ਹੈ। ਉਹ ਸਵਾਤੀ ਮਾਲੀ ਵਾਲ ਰੋਜ਼ ਨਵਾਂ ਤੀਰ ਛੱਡ ਦਿੰਦੀ ਹੈ। ਹੁਣ ਉਹਨੇ ਜੁੱਤਿਆਂ ਵਾਲਾ ਤੀਰ ਵੀ ਛੱਡਤਾ। ਉਹ ਕਹਿੰਦੀ ਮੁੱਖ ਮੰਤਰੀ ਜੁੱਤੇ ਸਾਂਭਣ ਨੂੰ ਵੱਖਰੀ ਸਿਕਿਉਰਿਟੀ ਲੱਗੀ ਹੈ। ਹੁਣ ਇਹ ਕਹਿੰਦੇ ਜੀ ਉਹ ਝੂਠੀ ਹੈ ਜੀ, ਪੁਲਿਸ ਵਾਲੇ ਕਹਿੰਦੇ, ਮੈਂ ਕਹਿੰਦਾ ਝੂਠੀ ਆ ਸੱਚੀ ਆ ਤਾਂ ਸਾਹਮਣੇ ਲਿਆਓ ਫਿਰ। ਸਹੀ ਹੈ ਨਾ। ਸੋ ਇਸ ਲਈ ਇਹ 1000 ਰੁਪਏ ਵਾਲਾ ਵਾਅਦਾ ਪੂਰਾ ਹੁੰਦਾ ਜਾਂ ਨਹੀਂ ਹੁੰਦਾ, ਤੇ ਜੇ ਪੂਰਾ ਹੁੰਦਾ ਪੰਜਾਬ ਦੇ ਸਿਰ ਤੇ ਕਿੰਨਾ ਕਿਹੜੇ ਪਾਸੇ ਬੋਝ ਪੈਣਾ, ਸਾਡੀਆਂ ਜੁੱਤੀਆਂ ਸਾਡੇ ਸਿਰ, ਹੈ ਨਾ। ਪਰ ਮੁੱਖ ਮੰਤਰੀ ਸਾਹਿਬ ਨੇ ਆਪਣਾ ਇਹ ਸਿਆਸੀ ਬਾਣ ਚਲਾਇਆ। ਇਹ ਦੇਖਦੇ ਆ ਜੀ ਵੋਟਾਂ ਦੇ ਰੂਪ ਚ ਨਿਸ਼ਾਨੇ ਤੇ ਲੱਗਦਾ ਜਾਂ ਨਹੀਂ। ਇਹ ਤਰਨ ਦਿਨ ਦੱਸਣਗੇ 11 ਨੂੰ ਵੋਟਾਂ, 14 ਨੂੰ ਨਤੀਜੇ ਆ ਜਾਣੇ। ਜੀ ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਭੁੱਲਰ ਤੇ ਕ੍ਰਿਸ਼ਨੂ ਦੀ, ਦੋਨੇ ਇੱਕ ਦੂਜੇ ਦੇ ਨਾਲ ਕਹਿੰਦੇ ਬਹੁਤ ਘਿਓ ਖਿਚੜੀ ਹੁੰਦੇ ਸੀਗੇ ਕਿਸੇ ਟਾਈਮ, ਤੇ ਹੁਣ CBI ਨੇ ਆਮੋ ਸਾਹਮਣੇ ਬਿਠਾ ਲਏ ਜੀ। ਪ੍ਰਵੀਨ ਜੀ, ਇਹ ਤੋਂ ਪਹਿਲਾਂ ਕਿ CBI ਕ੍ਰਿਸ਼ਨੂ ਤੇ ਹਰਚਰਨ ਭੁੱਲਰ ਨੂੰ ਆਮੋ ਸਾਹਮਣੇ ਬਿਠਾਉਂਦੀ ਹੈ ਤਾਂ CBI ਤੇ ਵਿਜੀਲੈਂਸ ਆਮੋ ਸਾਹਮਣੇ ਹੋ ਗਈ ਸੀ ਅਦਾਲਤ 'ਚ। ਅੱਛਾ। ਤੁਸੀਂ ਦੇਖੋ ਕਿ 31 ਤਰੀਕ ਨੂੰ ਭੁੱਲਰ ਦੀ ਪੇਸ਼ੀ ਸੀਗੀ ਤੇ ਉਸ ਦਿਨ ਰਿਮਾਂਡ ਨਹੀਂ ਮੰਗਿਆ CBI। ਪਰ ਆਪਾਂ ਗੱਲ ਕਰ ਰਹੇ ਸੀਗੇ ਕਿ ਵੀ ਵਿਜੀਲੈਂਸ ਨੇ ਬਰਾਬਰ ਆਮਦਨ ਤੋਂ ਬਾਅਦ ਜਾਇਦਾਦ ਦਾ ਇੱਕ ਮਾਮਲਾ ਦਰਜ ਕਰ ਲਿਆ, ਜਦੋਂ ਕਿ CBI ਨੇ ਕੀਤਾ ਹੋਇਆ ਤੇ ਕਾਨੂੰਨੀ ਮਾਰਕਾਂ ਦੇ ਤਾਂ ਕਰ ਸਕਦੀਆਂ ਏਜੰਸੀਆਂ ਜੀ। ਠੀਕ ਹੈ ਜੀ, ਹੋ ਗਿਆ। ਪਰ ਜਿੱਦਾਂ ਹੀ ਉਹਨਾਂ ਨੇ ਉਸ ਨੂੰ ਇੰਪਲੀਮੈਂਟ ਕੀਤਾ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ ਨੂੰ ਵਿਜੀਲੈਂਸ ਨੇ,
ਤੇ ਸੀਬੀਆਈ ਦੇ ਕੰਨ ਖੜੇ ਹੋ ਗਏ ਕਿ ਵੀ ਇਹ ਤਾਂ ਸਭ ਤੋਂ ਪਹਿਲਾਂ ਰਿਮਾਂਡ ਮੰਗਣਗੇ। ਤੇ ਸੀਬੀਆਈ ਨੇ ਜਦ ਐਪਲੀਕੇਸ਼ਨ ਲਾਤੀ ਕਿ ਸਾਨੂੰ ਰਿਮਾਂਡ ਦਿੱਤਾ ਜਾਵੇ, ਭੁੱਲਰ ਦੀ ਲੋੜ ਹੈ ਜੀ, ਨਹੀਂ ਤਾਂ ਫਿਰ ਇੱਕ ਦਿਨ ਪਹਿਲਾਂ ਹੀ ਲੈ ਲੈਂਦੇ। ਜੀ ਸਹੀ ਹੈ। ਤੁਰੰਤ ਕਿਉਂ? ਇਹਦਾ ਮਤਲਬ ਲੱਗ ਗਈ ਭਣਕ ਕੇ ਹਾਂ ਉਹ ਲੈਣ ਵਾਲੇ। ਇਹ ਅਦਾਲਤ 'ਚ ਰਿਮਾਂਡ ਮੰਗ ਰਹੇ ਸੀ, ਉੱਪਰ ਦੀ ਵਿਜੀਲੈਂਸ ਆ ਗਈ, ਨਹੀਂ ਜੀ ਸਾਨੂੰ ਦਿਓ ਜੀ। ਅੱਛਾ। ਤੇ ਸਾਨੂੰ ਚਾਹੀਦਾ ਜੀ, ਇਹਨਾਂ ਨੇ ਤਾਂ ਪਹਿਲਾਂ ਮੰਗੀ, ਇਹਨਾਂ ਨੂੰ ਤਾਂ ਪਹਿਲਾਂ ਲੋੜ ਹੀ ਨਹੀਂ ਸੀ ਜੀ ਹੁੰਦੀ, ਜੀ ਕਿਉਂ ਮੰਗ ਰਹੇ ਨਹੀਂ ਜੀ। ਉੱਥੇ 4-4.5 ਘੰਟੇ ਬਹਿਸ ਚੱਲੀ ਇਸ ਮਸਲੇ ਤੇ ਆਪਸ 'ਚ। ਠੀਕ ਹੈ। ਤੂੰ ਮੈਂ ਹੋਈ ਹੈ ਚੰਗੇ ਭਿੜੇ ਨੇ ਦੋਵੇਂ ਤਰ੍ਹਾਂ। ਤੇ ਆਖਿਰ ਉਹ ਤੋਂ ਬਾਅਦ ਸੀਬੀਆਈ ਨੂੰ ਮਿਲ ਗਿਆ, ਉਹ ਕਹਿੰਦੇ ਵੀ ਪਹਿਲਾਂ ਅਸੀਂ ਕੀਤਾ ਹੋਇਆ, ਅਸੀਂ ਅਪਲਾਈ ਕੀਤਾ, ਅਸੀਂ ਕੰਮ ਕਰ ਰਹੇ, ਅਸੀਂ ਕੇਸ ਦੇਖ ਰਹੇ, ਸਾਰਾ ਕੁਝ। ਹੁਣ ਪਤਾ ਨਹੀਂ ਵਿਜੀਲੈਂਸ ਰਿਮਾਂਡ ਲੈਣ ਆਈ ਸੀ ਕਿ ਸੇਵਾ ਭਾਵਨਾ ਦੇ ਨਾਲ ਆਈ ਸੀ ਕਿ ਆਪਾਂ ਆਪਣੇ ਅਫਸਰ ਨੂੰ ਆਪਣੇ ਕੰਟਰੋਲ 'ਚ ਲੈ ਕੇ ਚਲੋ, ਉਹਦਾ ਧਿਆਨ ਰੱਖੀਏ ਵੀ, ਹੈ ਨਾ। ਹੁਣ ਰਿਮਾਂਡ ਲੈ ਗਏ ਜੀ ਸੀਬੀਆਈ ਵਾਲੇ। ਰਿਮਾਂਡ ਲੈਣ ਤੋਂ ਬਾਅਦ ਕਹਿੰਦੇ ਵੀ 2 ਦਰਜਨ ਦੇ ਕਰੀਬ ਅਫਸਰਾਂ ਦਾ ਮਾਮਲਾ ਸਾਹਮਣੇ ਆ ਗਿਆ ਤੇ ਕਦੇ ਵੀ ਕਿਸੇ ਵੀ ਸਮੇਂ ਨੂੰ ਤੋਂ ਪੁੱਛ ਹੋ ਸਕਦੀ ਆ। ਅੱਜ ਦਾ ਦਿਨ ਕਈ ਅਫਸਰਾਂ ਲਈ ਔਖਾ ਚੜੇ। ਠੀਕ ਹੈ। ਤੇ ਪਰ ਜੋ ਕੁਝ ਹਰਚਰਨ ਭੁੱਲਰ ਦੇ ਪਰਿਵਾਰ ਤੋਂ ਹਾਸਲ ਕੀਤਾ ਤੇ ਜੋ ਕੁਝ ਕ੍ਰਿਸ਼ਨੂ ਤੋਂ ਇਹਨਾਂ 3-4 ਦਿਨਾਂ 'ਚ ਮਿਲ ਗਿਆ, ਕਹਿੰਦੇ ਉਹਦਾ ਮਿਲਾਪ ਕਰਨ ਲਈ ਸਾਹਮਣੇ ਬਿਠਾ ਲਏ। ਹੁਣ ਅਜੇ ਅਧਿਕਾਰਕ ਤੌਰ ਤੇ ਸੀਬੀਆਈ ਨੇ ਕੋਈ ਇਹਦੇ ਤੇ ਬਿਆਨ ਨਹੀਂ ਦਿੱਤਾ ਜਾਂ ਕੁਝ ਰਿਮਾਂਡ ਅਗਲਾ ਲੈਣ ਦੇ ਲਈ ਕੁਝ ਜਦੋਂ ਅਦਾਲਤ ਜਾ ਕੇ ਕਹਿਣਗੇ ਫਿਰ ਪਤਾ ਲੱਗੂਗਾ ਕੀ ਕਹਿੰਦੇ ਕਿ ਜੀ ਆਮੋ ਸਾਹਮਣੇ ਬਿਠਾਏ ਜਾਂ ਕੀ ਕੀਤਾ। ਪਰ ਜੋ ਰਿਪੋਰਟਾਂ ਆ ਰਹੀਆਂ ਨੇ ਇੱਧਰੋਂ ਉੱਧਰੋਂ ਕੰਸੋਆਂ, ਉਹਦੇ ਅਨੁਸਾਰ ਇਹ ਹੈ ਕਿ ਕ੍ਰਿਸ਼ਨੂ ਤੇ ਭੁੱਲਰ ਨੂੰ ਆਮੋ ਸਾਹਮਣੇ ਬਿਠਾ ਲਿਆ ਤੇ ਉਹਨਾਂ ਦੇ ਬਿਆਨਾਂ ਦਾ ਆਪਸ 'ਚ ਮਿਲਾਨ ਕਰਾਇਆ ਜਾ ਰਿਹਾ ਤੇ ਪੁੱਛਿਆ ਜਾ ਰਿਹਾ, ਜਿਹੜੀ ਗੱਲ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਕਿਵੇਂ ਉਹ ਬੰਦਾ ਗਾਹਕ ਫਸਾ ਕੇ ਲਿਆਉਂਦਾ ਸੀ, ਉਹ ਜਾਣਕਾਰੀ ਦਿੰਦਾ ਸੀ, ਫਿਰ ਕਿਵੇਂ ਡਰਾਉਂਦੇ ਸੀ ਪੁਲਿਸ ਵਾਲੇ ਤਰੀਕੇ ਨਾਲ, ਫਿਰ ਉਹਦੀ ਸੈਟਿੰਗ ਕਰਾਉਣ ਲਈ ਵੀ ਉਹੀ ਵਿਚੋਲੀਆ ਭੂਮਿਕਾ ਨਿਭਾਉਂਦਾ ਸੀ। ਇਹ ਤਰੀਕਾ ਕਰ ਚੱਲਦਾ ਸੀ। ਸੋ ਹੁਣ ਇਹਦੇ ਵਿੱਚ ਆਉਂਦੇ 2-3 ਦਿਨਾਂ ਦੇ ਵਿੱਚ ਕਾਫੀ ਸਥਿਤੀ ਸਾਫ਼ ਹੋ ਜਾਣੀ ਆ। ਪਰ ਖਾਸ ਗੱਲ ਜਿਹੜੀ ਦੇਖਣ ਵਾਲੀ ਹੈ ਇਹ ਸਾਰੇ ਮਾਮਲੇ 'ਚ ਪ੍ਰਵੀਨ ਜੀ, ਉਹ ਪਤਾ ਵੀ ਕੀ ਆ ਕਿ ਹਰਚਰਨ ਭੁੱਲਰ ਨੂੰ ਤਾਂ ਉਹਦੇ ਪਰਿਵਾਰਕ ਜੀ ਮਿਲਣ ਜਾਂਦੇ ਨੇ, ਵਕੀਲ ਮਿਲਣ ਜਾਂਦੇ ਨੇ, ਹੋਰ ਕੋਈ ਧਿਰ ਮਿਲਣ ਨਹੀਂ ਜਾਂਦੀ। ਉਹਦੇ ਨਾਲ ਦੇ ਸਾਥੀ, ਅਧਿਕਾਰੀ, ਅਫਸਰ, ਕੋਈ ਕੰਮ ਕਰਨ ਵਾਲੇ, ਅਮਲਾ ਫਾਲਾ, ਕੋਈ ਹੋਰ ਜਾਣ ਪਛਾਣ ਵਾਲਾ ਮਿੱਤਰ ਸੱਜਣ, ਕੋਈ ਮਿਲ ਨਹੀਂ ਜਾਂਦਾ। ਕ੍ਰਿਸ਼ਨੂ ਨੂੰ ਪਰਿਵਾਰ ਦਾ ਮੈਂਬਰ ਕੋਈ ਮਿਲ ਨਹੀਂ ਜਾ ਰਿਹਾ। ਅੱਛਾ, ਉਹਨੂੰ ਸਾਰੇ ਬਾਹਰਲੇ ਜਾ ਰਹੇ ਨੇ, ਉਹਨੂੰ ਸਾਰੇ ਬਾਹਰਲੇ ਮਿਲਣ ਜਾ ਰਹੇ ਨੇ। ਸੋ ਇਹ ਕਮਾਲ ਦਾ ਇੱਕ ਨਵਾਂ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਤੇ ਕਹਿੰਦੇ ਕ੍ਰਿਸ਼ਨੂ ਦਾ ਪਰਿਵਾਰ ਨਾਭੇ ਤਾਲਾ ਲਾ ਕੇ ਫਰਾਰ ਹੈ ਜੀ, ਲੱਭ ਨਹੀਂ ਰਿਹਾ ਕਿੱਥੇ ਹੈ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਭਾਜਪਾਈ ਲੀਡਰਾਂ ਦੀ, ਕਹਿੰਦੇ ਬਾਦਲ ਸਾਹਿਬ ਵੇਲੇ ਤੇ ਜਾਂ ਪਾਰਟੀਆਂ ਦੇ ਵਿੱਚ ਵੈਸੇ ਵੀ ਇਹ ਗੱਲ ਕਾਫੀ ਪ੍ਰਚਲਿਤ ਸੀ ਵੀ ਜਿਹਨੂੰ ਅਗਲੀ ਟਿਕਟ ਲੜਾਉਣੀ ਹੁੰਦੀ ਸੀ ਉਹਨੂੰ ਪਹਿਲਾਂ ਅਫਸਰਾਂ ਦੇ ਰੂਬਰੂ ਕੀਤਾ ਜਾਂਦਾ ਸੀ ਕਿ ਬਈ ਇਹ ਬੰਦਾ ਆਊਗਾ, ਕੰਮ ਕਰਾਊਗਾ ਤੇ ਇਹਦੇ ਕੰਮ ਇਹਦੇ ਕਹੇ ਤੇ ਇਹਦੇ ਅੱਧੇ ਬੋਲ ਤੇ ਕੰਮ ਹੋਣੇ ਚਾਹੀਦੇ ਨੇ। ਆਪਾਂ ਕਈ ਬੰਦੇ ਤਾਂ ਇਹੋ ਜਿਹੇ ਵੀ ਦੇਖੇ ਨੇ। ਇੱਕ ਪਾਸੇ ਪੰਜਾਬ ਦੇ ਵਿੱਚ ਭਾਜਪਾ ਦੇ ਖਿਲਾਫ ਜਨ ਦੇ ਵਿੱਚ ਕਾਫੀ ਗੁੱਸਾ ਹੈ ਕਈ ਮਾਮਲਿਆਂ ਨੂੰ ਲੈ ਕੇ, ਜਿਵੇਂ ਆਪਾਂ ਯੂਨੀਵਰਸਿਟੀ ਦੀ ਗੱਲ ਕੀਤੀ ਹੈ ਜਾਂ ਹੋਰ ਕਈ ਨੀਤੀਆਂ ਨੂੰ ਲੈ ਕੇ। ਦੂਜੇ ਪਾਸੇ ਕਹਿੰਦੇ ਦਫ਼ਤਰਾਂ ਦੇ ਵਿੱਚ ਇਹਨਾਂ ਦੇ ਲੀਡਰਾਂ ਦੀ ਭੱਲ ਬਣ ਰਹੀ ਹੈ ਜੀ। ਪ੍ਰਵੀਨ ਜੀ, ਆਪਾਂ ਹੁਣੇ ਗੱਲ ਕਰਕੇ ਹਟੇ ਆ ਕ੍ਰਿਸ਼ਨੂ ਦੀ। ਕ੍ਰਿਸ਼ਨੂ ਦਾ ਪਰਿਵਾਰ ਨਾਭੇ 'ਚ ਨਹੀਂ ਹੈਗਾ, ਪਰ ਉਹ ਇਹ ਤਾਂ ਨਹੀਂ ਕਿ ਕਿਨੋਂ ਧਰਤੀ ਨਿਕਲ ਗਈ ਜਾਂ ਆਸਮਾਨ ਖਾ ਗਿਆ। ਬਿਲਕੁਲ ਸਹੀ, ਬਿਲਕੁਲ ਸਹੀ। ਉਹਦੇ ਸਾਈਡ ਆਉਣ ਦਾ ਕਾਰਨ ਇਹੀ ਹੈ ਨਾ ਕਿ ਕੱਲ ਨੂੰ ਤੰਗ ਸਾਨੂੰ ਕਰੂਗੀ ਪੁਲਿਸ, ਹੈ ਨਾ। ਮਤਲਬ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਸਕਦਾ, ਇਹੀ ਤਰੀਕਾ ਹੈ ਨਾ ਕਿ ਕੱਲ ਨੂੰ ਸੀਬੀਆਈ ਤੰਗ ਕਰ ਲੂਗੀ ਜਾਂ ਉਹ ਕਰ ਲੂਗੀ। ਪਰ ਸੀਬੀਆਈ ਚੱਲਦੀ ਕਿਹਦੇ ਇਸ਼ਾਰੇ ਤੇ? ਕੇਂਦਰ ਦੇ ਇਸ਼ਾਰੇ ਤੇ। ਤੇ ਕ੍ਰਿਸ਼ਨੂ ਨੂੰ ਬਚਾਉਣ ਵਾਲੀਆਂ ਧਿਰਾਂ ਕੌਣ ਨੇ? ਕਹਿੰਦੇ ਵੱਡੇ ਅਧਿਕਾਰੀ, ਵੱਡੇ ਅਫਸਰ। ਤੇ ਉਹ ਵੱਡੇ ਅਧਿਕਾਰੀ, ਵੱਡੇ ਅਫਸਰ ਕਹਿੰਦੇ ਕ੍ਰਿਸ਼ਨੂ ਤੱਕ ਵੀ ਸੁਨੇਹਾ ਵਿਚਾਰੇ ਨੇ, ਫਿਕਰ ਨਾ ਕਰੀ, ਤੇਰੇ ਟੱਬਰ ਦਾ ਧਿਆਨ ਰੱਖਾਂਗੇ। ਠੀਕ ਹੈ। ਤੇ ਜੇ ਸਿਸਟਮ ਲੱਭਣ ਤੇ ਆਵੇ, ਹੁਣ ਪਠਾਨ ਮਾਜਰਾ ਤੁਸੀਂ ਮੰਨ ਸਕਦੇ ਹੋ ਕਿਉਂ ਨਹੀਂ ਲੱਭ ਸਕਦੇ? ਜਦੋਂ ਚਾਹਣ ਲੱਭ ਸਕਦੇ ਹਨ। ਇਸ ਲਈ ਇਹ ਤਾਂ ਹੈ ਨੀ ਗਾ ਕਿ ਉਹਨੂੰ ਨਾ ਲੱਭ ਸਕਦੇ ਹੁਣ। ਪਰ ਅਚਾਨਕ ਬੀਜੇਪੀ ਲੀਡਰਾਂ ਦੀ ਸਰਕਾਰੀ ਦਫ਼ਤਰਾਂ 'ਚ ਕੁਛ ਕੁਛ ਵਧਣਾ, ਇਹਦੇ ਬਹੁਤ ਮਾਇਨੇ ਨੇ। ਇਹਦੇ ਬਹੁਤ ਮਾਇਨੇ ਨੇ, ਸਹੀ ਕਿਹਾ ਪ੍ਰਵੀਨ ਜੀ। ਜਦੋਂ ਪੰਜਾਬ 'ਚ ਅਕਾਲੀ ਬੀਜੇਪੀ ਦਾ ਰਾਜ ਸੀ, ਤਦ ਸਰਕਾਰ 'ਚ ਹੁੰਦਿਆਂ ਵੀ ਭਾਜਪਾਈਆਂ ਦੀ ਪੁੱਛ ਨਹੀਂ ਸੀ ਦਫ਼ਤਰਾਂ 'ਚ, ਸਰਕਾਰੀ ਥਾਵਾਂ ਤੇ। ਉਹ ਦਿੱਲੀ ਜਾ ਕੇ ਅਡਵਾਨੀ ਦੇ ਕੋਲ ਰੋਂਦੇ ਹੁੰਦੇ ਸੀ, ਧਰਨੇ ਵੀ ਲੱਗਦੇ ਦੇਖਿਆ ਮੈਂ। ਮਦਨ ਮੋਹਨ ਮਿੱਤਲ, ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨੇੜਲਿਆਂ 'ਚੋਂ ਸੀ, ਉਹ ਵੀ ਇੱਕ ਵਾਰ ਸੈਕਟਰੀਏਟ ਦੇ ਬਾਹਰ ਧਰਨਾ ਲਾ ਕੇ ਬੈਠ ਗਏ ਸੀ। ਸਹੀ ਹੈ ਨਾ। ਤੇ ਦਿੱਲੀ ਵੀ ਇਕੱਠੇ ਹੋ ਕੇ 2-4 ਵਾਰ ਗਏ ਤੇ ਉਹ ਸਮਝਾ ਕੇ ਬੀਜੇਪੀ ਵਾਲੇ ਮੋੜ ਦਿੰਦੇ ਸੀ, ਇਹਨਾਂ ਦੀ ਪੁੱਛ ਨਹੀਂ ਸੀ। ਫਿਰ ਚਲੋ ਜਦੋਂ ਸਰਕਾਰ ਨਹੀਂ ਬਣੀ ਤਾਂ ਵੱਖਰੀ ਗੱਲ। ਹੁਣ 10 ਸਾਲ ਪਿਛਲੇ ਵੀ ਰਾਜ ਕੀਤਾ ਇਕੱਠਿਆਂ ਨੇ, ਤਦ ਵੀ ਕੇਂਦਰ 'ਚ ਮੋਦੀ ਦੇ ਹੁੰਦਿਆਂ ਵੀ ਇਹ ਨਹੀਂ ਸੀਗਾ ਕਿ ਕੋਈ ਇਹੋ ਜਿਹਾ ਕੁਛ ਹੁੰਦਾ ਹੋਵੇ, ਨਾ ਪੁੱਛ ਹੋਵੇ ਕੁਛ ਹੋਵੇ। ਤੋ ਉਹ ਸਾਰੇ ਦੇ ਬਾਵਜੂਦ ਅਕਾਲੀਆਂ ਦੇ ਬਾਅਦ ਕਾਂਗਰਸੀਆਂ ਦਾ ਰਾਜ ਵੀ ਆਇਆ, ਆ ਹੁਣ ਆਪ ਵਾਲਾ ਵੀ ਰਾਜ ਆਇਆ,
ਪਰ ਬੀਜੇਪੀ ਪੰਜਾਬ 'ਚ ਆਪਣੇ ਲਈ ਥਾਂ ਲੱਭਦੀ ਫਿਰਦੀ ਰਹੀ। ਅਚਾਨਕ ਕੀ ਹੋਇਆ ਜਿਹੜਾ ਆ ਪਿਛਲੇ 10-12 ਦਿਨਾਂ ਦੀ ਖੇਡ ਹੈ ਸਾਰੀ, ਕਿ ਉਹ ਲੀਡਰ ਬੀਜੇਪੀ ਦੇ ਜਿਨ੍ਹਾਂ ਦਾ ਕੇਂਦਰ ਸਰਕਾਰ 'ਚ ਹੱਥ ਪੈਂਦਾ ਦਿੱਲੀ 'ਚ, ਠੀਕ ਹੈ, ਉਹ ਆਰਐਸਐਸ ਦੇ ਬੰਦੇ ਜਿਹੜੇ ਦੇਖਣ ਨੂੰ ਬੜੇ ਸਧਾਰਨ ਲੱਗਦੇ ਨੇ ਪਰ ਉਹਨਾਂ ਦੀ ਉੱਪਰ ਚੰਗੀ ਪਹੁੰਚ ਪੈਂਠ ਹੁੰਦੀ ਆ, ਹੈਨਾ, ਉਹਨਾਂ ਦੀ ਸਰਕਾਰੀ ਦਫ਼ਤਰਾਂ 'ਚ ਪੁੱਛਗਿੱਛ ਵੱਧ ਗਈ। ਮਤਲਬ ਨਹੀਂ ਤਾਂ ਹੁੰਦਾ ਕੀ ਸੀਗਾ, ਅਕਾਲੀ ਲੀਡਰ ਜਾ ਜਾਵੇ ਤਾਂ ਉਹਨੂੰ ਕੁਰਸੀ ਵੀ ਦਿੰਦੇ ਸੀ ਅਫਸਰ ਤੇ ਚਾਹ ਵੀ ਪੁੱਛਦੇ ਸੀ। ਸਹੀ ਹੈ। ਕਾਂਗਰਸੀ ਲੀਡਰ ਆ ਜਾਵੇ ਤਾਂ ਖੜੇ ਹੋ ਕੇ ਉਹਨੂੰ ਹੱਥ ਮਿਲਾ ਲੈਂਦੇ ਸੀ ਤੇ ਬਿਠਾ ਕੇ ਚਾਹ ਵੀ ਪੁੱਛਦੇ ਸੀ। ਤੇ ਸੱਤਾਧਾਰੀ ਧਿਰਾਂ ਤਾਂ ਦੋਵੇਂ ਪੈਰ ਜੋੜ ਕੇ ਸਲੂਟ ਮਾਰਦੇ ਆ ਇਹ। ਪਰ ਭਾਜਪਾ ਬੀਜੇਪੀ ਵਾਲੇ ਲੀਡਰਾਂ ਨੂੰ ਉਵੇਂ ਕੁਛ ਨਹੀਂ ਹੋ ਰਹੀ ਸੀ ਸਰਕਾਰੀ ਦਫ਼ਤਰਾਂ ਨਹੀਂ ਹੋ ਰਹੀ ਸੀ, ਖੱਜਲ ਖੁਆਰੀ ਉਲਟਾ ਵੱਧ ਹੋ ਜਾਂਦੀ ਸੀ ਕਈ ਵਾਰ। ਪਰ ਅਚਾਨਕ ਹੁਣ ਖੜੇ ਵੀ ਹੁੰਦੇ ਆ, ਕੁਰਸੀ ਵੀ ਦਿੰਦੇ ਆ ਤੇ ਕਈਆਂ ਨੂੰ ਸਲੂਟ ਵੀ ਮਾਰਨ ਲੱਗ ਪਏ। ਕੀ ਬਾਤ। ਤਿੰਨਿਆਂ ਪਾਰਟੀਆਂ ਵਾਲਾ ਕੰਮ ਬੀਜੇਪੀ ਵਾਲਿਆਂ ਲਈ ਅਚਾਨਕ ਵਧਿਆ ਔਰ ਇਹਦਾ ਕਮਾਲ ਕ੍ਰਿਸ਼ਨੂ ਹੈ। ਅਫਸਰਾਂ ਨੇ ਆਪਣੇ ਪੱਧਰ ਤੇ ਮੁਹਿੰਮ ਤੋਰੀ ਹੈ ਕਿ ਬਈ ਬੀਜੇਪੀ ਲੀਡਰਾਂ ਤੱਕ ਪਹੁੰਚ ਅਪਰੋਚ ਕਰੋ ਕਿਤੇ ਕ੍ਰਿਸ਼ਨੂ ਸਾਡਾ ਨਾਂ ਨਾ ਲੈ ਦੇਵੇ। ਤੇ ਕਹਿੰਦੇ ਚਾਹ ਪਿਲਾ ਕੇ ਨਾਲ ਬਿਸਕੁਟ ਦੀ ਟਰੇ ਮੂਹਰੇ ਕਰਦੇ ਆ ਵੀ ਕਹਿੰਦੇ ਆ ਜੀ ਕਿ ਇਹਨਾਂ ਦਲਾਲਾਂ ਦਲੂਲਾਂ ਤੇ ਯਕੀਨ ਨਾ ਕਰਿਆ ਕਰੋ ਜੀ, ਇਹ ਕਈ ਵਾਰ ਝੂਠਾ ਨਾਂ ਵੀ ਲੈ ਜਾਂਦੇ ਆ। ਸਹੀ ਹੈ। ਇਸ ਲਈ ਆਪਣੀ ਚਮੜੀ ਬਚਾਉਣ ਲਈ 2 ਦਰਜਨ ਤੋਂ ਵੱਧ ਅਫਸਰ ਟੰਗੇ ਜਾਣ ਦਾ ਖਦਸ਼ਾ ਤੇ ਪਰ 4-5 ਦਰਜਨ ਅਫਸਰ ਅਜਿਹੇ ਨੇ ਜਿਹੜੇ ਆਪਣੇ ਬੀਜੇਪੀ ਲੀਡਰਾਂ ਨਾਲ ਰਿਸ਼ਤੇ ਗੱਠ ਰਹੇ ਨੇ ਤੇ ਉਹਨਾਂ ਨੂੰ ਬੁਲਾ ਕੇ ਚਾਹ ਪਾਣੀ ਪ੍ਰਸ਼ਾਦਾ ਪਾਣੀ ਛਕਾ ਰਹੇ ਨੇ ਤੇ ਇਹ ਸਮਝਾ ਰਹੇ ਨੇ ਕਿ ਦੇਖਿਓ ਜੀ ਕ੍ਰਿਸ਼ਨੂ ਦਾ ਜੇ ਕਹੇ ਤੇ ਸਾਡਾ ਨਾਂ ਆ ਗਿਆ, ਸਾਨੂੰ ਬਚਾ ਲਿਓ। ਸਹੀ ਹੈ, ਬਿਲਕੁਲ। ਇਸੇ ਕਰਕੇ ਕਹਿੰਦੇ ਨਾ ਵੀ ਕਈ ਵਾਰੀ ਕੋਈ ਬੰਦੇ ਜਿਹੜੇ ਯਾਦ ਚੇਤੇ ਵੀ ਨਹੀਂ ਹੁੰਦਾ ਉਹ ਵੀ ਪਾਵਰ 'ਚ ਆ ਜਾਂਦਾ ਹੈ। ਬੇਸ਼ੱਕ ਉਹ ਪਾਵਰ 'ਚ ਆਵੇ ਨਾ ਆਵੇ ਪਰ ਉਹਦੀ ਪਾਵਰ। ਹੁਣ ਦੇਖੋ ਭਾਜਪਾਈਆਂ ਦੀ ਕਿੰਨੀ ਪਾਵਰ ਹੋਊਗੀ ਜਦੋਂ ਅਫਸਰ ਤ੍ਰਭਕਦੇ ਆ ਜਿਨ੍ਹਾਂ ਤੋਂ, ਉਹਨਾਂ ਨੂੰ ਕਿੰਨਾ ਫੀਲ ਹੁੰਦਾ ਹੋਊਗਾ। ਪਰ ਦੂਜੇ ਪਾਸੇ ਸਿਆਸੀ ਲਾਹਾ ਵੀ ਲੈਂਦੇ ਨੇ ਨਾ ਲੀਡਰ, ਇਕੱਲਾ ਇਹ ਫੀਲ ਥੋੜ੍ਹਾ ਲੈਂਦੇ ਆ। ਜਿਹੜੇ ਲੋਕਾਂ ਦੇ ਕੰਮ ਕਰਾਉਣਗੇ, ਲੋਕਾਂ ਨੂੰ ਨਾਲ ਗੰਢਣਗੇ, ਉਹਨਾਂ ਤੋਂ ਕੱਲ ਨੂੰ ਵੋਟਾਂ ਵੀ ਮੰਗਣਗੇ ਕਿ ਭਾਈ ਪਵਾਓ ਵੋਟਾਂ ਹੁਣ ਤੁਸੀਂ। ਸੋ ਕਹਿੰਦੇ ਆ ਵੀ ਜੇ ਤੁਸੀਂ ਜਾਣਾ ਸੱਤਾ ਦੇ ਵਿੱਚ ਤਾਂ ਅਫਸਰਸ਼ਾਹੀ ਇੱਕ ਬਹੁਤ ਵੱਡਾ ਦਰਵਾਜ਼ਾ ਹੈ। ਅਫਸਰਸ਼ਾਹੀ ਦੇ ਰਾਹੀਂ ਜਾਇਆ ਜਾ ਸਕਦਾ ਕਿਉਂਕਿ ਕੰਮ ਅਫਸਰਸ਼ਾਹੀ ਨੇ ਕਰਨਾ ਤੇ ਗਾਂਹ ਜਾ ਕੇ ਵੀ ਜੇ ਅਫਸਰਸ਼ਾਹੀ ਤੁਹਾਡੇ ਨਾਲ ਆ ਤਾਂ ਫਿਰ ਤੁਹਾਨੂੰ ਹਿਲਾਉਣਾ ਵੀ ਔਖਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।